ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਤੇ ਵਰਲਡ ਵਾਈਡ ਗਲੋਬਲ CPN, roku, ਜਾਦੂ TV ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਇੱਕ ਖਾਸ ਇਸ਼ੂ ਦੇ ਉੱਪਰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਜਿੱਥੇ ਕੱਲ੍ਹ ਨੂੰ 8 ਤਰੀਕ ਨੂੰ ਵਾਸ਼ਿੰਗਟਨ DC, ਜਿਹੜੀ ਕਿ ਅਮਰੀਕਾ ਦੀ ਰਾਜਧਾਨੀ ਹੈਗੀ ਹੈ, ਉੱਥੇ ਨੈਸ਼ਨਲ ਸਿੱਖ ਡੇ ਪੈਰੇਡ ਕੱਢੀ ਜਾ ਰਹੀ ਹੈ। ਇਹਦਾ ਮੋਟਿਵ ਕੀ ਹੈਗਾ? ਇਸ ਸਾਲ ਦੂਜੀ ਸਾਲ ਦੀ ਇਹ ਪਰੇਡ ਹੈਗੀ ਹੈ ਤੇ ਇਹਦੇ ਜਿਹੜੇ ਆਰਗੇਨਾਈਜ਼ਰਸ ਹੈਗੇ ਆ, ਉਹਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੈਨਰ ਹੇਠ ਸਾਰੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਹੈਗੀਆਂ ਨੇ ਤੇ ਗੁਰਦੁਆਰਾ ਕਮੇਟੀਆਂ ਨੇ, ਉਹਨਾਂ ਦੇ ਸਹਿਯੋਗ ਨਾਲ ਇਹ ਪਰੇਡ ਕੱਢੀ ਜਾ ਰਹੀ ਹੈ। ਸੋ ਇਸ ਬਾਰੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਤੇ ਜਿਹੜੇ ਹੋਰ ਡਿਫਰੈਂਟ ਨੁਕਤਿਆਂ ਤੋਂ ਅਮਰੀਕਾ ਕੈਨੇਡਾ ਦੇ ਵਿੱਚ ਤੇ ਸਿੱਖ ਕੌਮ ਨੂੰ ਜਿਹੜੀਆਂ ਦਰਪੇਸ਼ ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਦੇ ਨਾਲ ਵੀ ਵਿਚਾਰ ਚਰਚਾ ਕਰਾਂਗੇ। ਸੋ ਅੱਜ ਸਟੂਡੀਓ ਦੇ ਵਿੱਚ ਸਾਡੇ ਕੋਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਜਿਹੜੇ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ, ਉਹਨਾਂ ਦੇ ਮੀਡੀਆ ਸਪੋਕਸਮੈਨ ਸਰਦਾਰ ਹਰਜਿੰਦਰ ਸਿੰਘ ਤੇ ਉਹਨਾਂ ਦੇ ਟ੍ਰੈਜਰਰ ਸਰਦਾਰ ਕੇਵਲ ਸਿੰਘ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਅੱਜ ਦੀ ਵਿਚਾਰ ਚਰਚਾ ਦੀ ਆਓ ਸ਼ੁਰੂਆਤ ਕਰਦੇ ਹਾਂ। ਹਾਂਜੀ ਸਿੰਘ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਕੋਲ ਪਹੁੰਚਿਆ ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਤੁਹਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਆਪਾਂ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ ਤੇ ਜਿਹੜੀ ਇਹ ਪਰੇਡ ਕੱਢੀ ਜਾ ਰਹੀ ਹੈ, ਇਸ ਸਾਲ ਦੂਸਰੀ ਇਹ ਪਰੇਡ ਹੈਗੀ ਹੈ, ਨੈਸ਼ਨਲ ਸਿੱਖ ਡੇ ਪਰੇਡ, ਤੇ ਤੁਸੀਂ ਇਹਨੂੰ ਵਰਲਡ ਸਿੱਖ ਡੇ ਐਸਟੈਬਲਿਸ਼ ਕਰਨ ਦਾ ਵੀ ਜਿਹੜਾ ਹੈਗਾ ਉਹ ਇੱਕ ਐਲਾਨ ਕੀਤਾ ਹੋਇਆ, ਉਹਦੀ ਇੱਕ ਮੁਹਿੰਮ ਵਿੱਢੀ ਹੋਈ ਹੈ। ਤੇ ਹਾਲ ਹੀ ਦੇ ਵਿੱਚ 2 ਦਿਨ ਪਹਿਲਾਂ US ਕਾਂਗਰਸ ਨੇ ਵੀ ਇਸ ਦੇ ਵਿੱਚ ਇੱਕ ਇਨੀਸ਼ੀਏਟ ਕੀਤਾ ਤੇ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ, ਉਹ ਇਹਨੂੰ ਹੀ ਇੱਕ ਇਸੇ ਲਾਈਨ, ਇਸੇ ਡਾਇਰੈਕਸ਼ਨ ਦੇ ਵਿੱਚ ਇੱਕ ਮੀਲ ਪੱਥਰ ਜਿਹੜਾ ਅਸੀਂ ਕਹਿ ਸਕਦੇ ਹਾਂ ਉਹ ਹੈਗਾ। ਸੋ ਇਹ ਸਾਰੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ ਅਮਰਦੀਪ ਸਿੰਘ ਜੀ, ਇਹ ਜੋ 8 ਅਪ੍ਰੈਲ ਨੂੰ ਵਾਸ਼ਿੰਗਟਨ ਦੀ ਧਰਤੀ ਤੇ ਕੈਪੀਟਲ ਹਿੱਲ ਦੇ ਸਾਹਮਣੇ ਜੋ ਨੈਸ਼ਨਲ ਸਿੱਖ ਡੇ ਪਰੇਡ ਕੱਢੀ ਜਾਣੀ ਆ, ਉਹ ਸਾਡੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਸਮੁੱਚੇ ਮੈਂਬਰਾਂ ਨੇ ਔਰ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਔਰ ਜਥੇਬੰਦੀਆਂ ਨਾਰਥ ਈਸਟ ਕੋਸਟ ਔਰ ਵੈਸਟ ਕੋਸਟ, ਅਸੀਂ ਆਲ ਓਵਰ ਅਮਰੀਕਾ ਤੱਕ ਆਪਣਾ ਮੈਸੇਜ ਲੈ ਕੇ ਗਏ ਹਾਂ। ਸੋ ਸਾਨੂੰ ਇਹ ਸੁਝਾਅ ਸੀ ਕਿ ਇਸ ਪਰੇਡ ਨੂੰ ਨੈਸ਼ਨਲ ਸਿੱਖ ਡੇ ਦਾ ਨਾਂ ਦੇ ਕੇ, ਕਿ ਸਿੱਖਾਂ ਦਾ ਆਪਣਾ ਇੱਕ ਦਿਨ ਅਮਰੀਕਾ ਦੀ ਧਰਤੀ ਤੇ, ਅਮਰੀਕਾ ਦੇ ਵਿੱਚ ਅਸੀਂ ਨੈਸ਼ਨਲ ਨਾਂ ਦੇ ਥੱਲੇ ਨੈਸ਼ਨਲ ਸਿੱਖ ਡੇ ਪਰੇਡ ਜੋ ਸਾਜਨਾ ਦਿਵਸ, ਜਿਸ ਦਿਨ ਮਹਾਰਾਜ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਆਨੰਦਪੁਰ ਦੀ ਧਰਤੀ ਤੇ 5 ਪਿਆਰਿਆਂ ਦੀ ਸਾਜਨਾ ਕੀਤੀ, ਉਸ ਦਿਨ ਨੂੰ ਅਸੀਂ ਵਰਲਡ ਦੇ ਵਿੱਚ, ਜਿੱਥੇ ਅਸੀਂ ਅਮਰੀਕਾ ਦੇ ਵਿੱਚ ਮਨਾ ਰਹੇ ਹਾਂ 8 ਅਪ੍ਰੈਲ ਨੂੰ ਨੈਸ਼ਨਲ ਸਿੱਖ ਡੇ ਪਰੇਡ ਦੇ ਤੌਰ ਤੇ, ਉੱਥੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ, ਜਿਵੇਂ ਸ਼੍ਰੋਮਣੀ ਕਮੇਟੀ ਨੇ ਵੀ ਸਾਡੀ ਇਸ ਮੰਗ ਦਾ ਸਮਰਥਨ ਕੀਤਾ ਕਿ ਅਸੀਂ ਤੁਹਾਡੇ ਨਾਲ ਆ, ਮਤਾ ਪਾਸ ਕੀਤਾ ਅਜਲਾਸ ਦੇ ਵਿੱਚ, ਇਹਨੂੰ ਅਸੀਂ ਸਮੁੱਚੇ ਸਿੱਖ ਜਗਤ ਦੇ ਸਹਿਯੋਗ ਦੇ ਨਾਲ ਪੂਰੇ ਵਰਲਡ ਦੇ ਵਿੱਚ ਲੈ ਕੇ ਜਾਵਾਂਗੇ, ਵਰਲਡ ਸਿੱਖ ਡੇ ਦੇ ਨਾਂ ਤੇ ਜੀ। ਕਿ ਇਸ ਚੀਜ਼ ਨੂੰ ਅਸੀਂ ਇਸ ਤਰ੍ਹਾਂ ਦੇਖਦੇ ਹਾਂ, ਜੋ ਨੈਸ਼ਨਲ ਸਿੱਖ ਡੇ ਜਾਂ ਵਰਲਡ ਸਿੱਖ ਡੇ, ਕਿ ਜਿਵੇਂ ਦੁਨੀਆ ਦੇ ਬਾਕੀ ਧਰਮਾਂ ਦੇ ਆਪਣੇ ਦਿਨ ਆ, ਕ੍ਰਿਸਮਸ ਆ ਕ੍ਰਿਸਚਨਾਂ ਦਾ, ਜਾਂ ਮੁਸਲਮਾਨਾਂ ਦਾ ਈਦ ਆ, ਜਾਂ ਅਮਰੀਕਾ ਦੇ ਵਿੱਚ ਜੋ ਇੱਕ ਪਰੇਡ ਕੱਢੀ ਜਾਂਦੀ ਆ, ਮੈਂ ਹੁਣ ਨਾਮ ਭੁੱਲਦਾ ਜੀ, ਸੰਤ ਸੈਂਟ ਪੈਟਰਿਕ ਦੇ ਨਾਂ ਤੇ। ਸੋ ਉਸ ਪਰੇਡ ਦੇ ਵਿੱਚ ਵੀ ਉਹ ਆਪਣੇ ਹਰੇ ਰੰਗ ਦੇ ਜੋ ਕਲਰ ਕੱਪੜੇ ਪਾ ਕੇ ਉਸ ਦਿਨ ਨੂੰ ਪੂਰੇ ਅਮਰੀਕਾ ਦੇ ਵਿੱਚ ਕੱਢਿਆ ਜਾਂਦੀਆਂ ਉਹਨਾਂ ਦੀਆਂ ਪਰੇਡਸ। ਸੋ ਮੈਂ ਸਮਝਦਾ ਵੀ ਸਿੱਖਾਂ ਦਾ ਵੀ ਇੱਕ ਵਿਲੱਖਣ ਅਮੀਰ ਇਤਿਹਾਸ ਜੋ ਮਹਾਰਾਜ ਦਸ਼ਮ ਪਾਤਸ਼ਾਹ ਨੇ ਆਨੰਦਪੁਰ ਦੀ ਧਰਤੀ ਤੇ 5 ਪਿਆਰਿਆਂ ਦੀ ਸਾਜਨਾ ਕਰਕੇ ਸ਼ੁਰੂਆਤ ਕੀਤੀ ਆ, ਜਿਸ ਨੂੰ ਕਿ ਸਿੱਖ ਜਗਤ ਵਿੱਚ ਵਿਸਾਖੀ ਦੇ ਨਾਂ ਦੇ ਨਾਂ ਤੇ ਵੀ ਜਾਣਿਆ ਜਾਂਦਾ ਆ ਜੀ। ਉਸ ਦਿਨ ਨੂੰ ਪੂਰੇ ਵਰਲਡ ਦੇ ਵਿੱਚ ਇੱਕ ਹੀ ਦਿਨ ਅਸੀਂ ਮਨਾਈਏ, ਸਿੱਖਾਂ ਦਾ ਇੱਕ ਦਿਨ ਹੋਵੇ, ਦੂਜਿਆਂ ਧਰਮਾਂ ਦੇ ਵਿੱਚ ਵੀ ਸਾਡੇ ਧਰਮ ਦੀ ਗੱਲ ਹੋਵੇ, ਉਹਨਾਂ ਨੂੰ ਸਾਡੀ ਆਇਡੈਂਟੀਟੀ ਦਾ, ਸਾਡੇ ਧਰਮ ਦਾ, ਜੋ ਬਾਬੇ ਨਾਨਕ ਨੇ ਫਲਸਫਾ, ਜੋ ਬਾਬੇ ਨਾਨਕ ਦਾ ਮੈਸੇਜ ਆ ਸ਼ੁਰੂਆਤ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਤੱਕ ਦਾ ਉਹ ਸਫ਼ਰ, ਜਿਹੜਾ ਉਸ ਮੈਸੇਜ ਨੂੰ ਅਸੀਂ, ਜਿੱਥੇ ਅਸੀਂ ਯੂਨਿਟੀ ਦੇ ਵਿੱਚ ਇਕੱਤਰ ਹੋ ਕੇ ਅਸੀਂ ਦੇਣਾ ਚਾਹਾਂਗੇ ਪੂਰੇ ਵਰਲਡ ਦੇ ਵਿੱਚ, ਉੱਥੇ ਅਸੀਂ ਆਪਣਾ ਲਿਟਰੇਚਰ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਮੈਸੇਜ ਆ, ਸਾਡਾ ਸਿੱਖਾਂ ਦਾ ਇਤਿਹਾਸ ਕੀ ਆ, ਉਹ ਅਸੀਂ ਦੇਣਾ ਚਾਹਾਂਗੇ। ਸੋ ਇਸੇ ਮਤੇ ਦੇ ਤਹਿਤ 5 ਤਰੀਕ ਨੂੰ ਜੋ ਵਾਸ਼ਿੰਗਟਨ DC ਦੀ ਧਰਤੀ ਤੇ ਕਾਂਗਰਸ ਕੈਪੀਟਲ ਹਿੱਲ ਵਿਖੇ ਜੋ ਸਪੀਕਰ ਦੀ ਮੌਜੂਦਗੀ ਦੇ ਵਿੱਚ ਇੱਕ ਜਿਹੜਾ ਮਤਾ ਪਾਇਆ ਗਿਆ, ਇਸ ਨੂੰ ਪ੍ਰਮਾਣਿਤ ਕੀਤਾ ਗਿਆ। ਪੈਟਰਿਕ ਮੀਹਨ ਜੋ ਕਾਂਗਰਸਮੈਨ ਸਾਡੇ ਫਿਲਾਡੈਲਫੀਆ ਦੇ, ਉਹਨਾਂ ਨੇ ਇਸ ਮਤੇ ਨੂੰ ਪੜ੍ਹਿਆ।
ਸੋ ਇਸ ਮਤੇ ਨੂੰ ਪਵਾਉਣ ਦੇ ਵਿੱਚ ਵੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦਾ ਬੜਾ ਯੋਗਦਾਨ ਆ। ਭਾਵੇਂ ਕਿ ਸਿੱਖ ਕਾਕਸ ਜੋ ਅਮਰੀਕਾ ਦੇ ਵਿੱਚ ਕਾਂਗਰਸਮੈਨਾਂ ਨੇ ਔਰ ਸਾਡੇ ਪੂਰੇ ਅਮਰੀਕਾ ਦੇ ਜੋ ਸਾਡੇ ਸਿੱਖ ਲੀਡਰ ਆ ਉਹਨਾਂ ਨੇ ਬਣਾਈ ਹੋਈ ਆ, ਇਹ ਦੋਨੇ ਜਥੇਬੰਦੀਆਂ ਸੰਸਥਾਵਾਂ ਦਾ ਯੋਗਦਾਨ ਦੇ ਨਾਲ ਉਸ ਮਤੇ ਨੂੰ 5 ਤਰੀਕ ਨੂੰ ਜਿਹੜਾ ਉਸ ਕੈਪੀਟਲ ਹਿੱਲ ਕਾਂਗਰਸ ਦੇ ਵਿੱਚ ਪੜ੍ਹਿਆ ਗਿਆ, ਪ੍ਰਮਾਣਿਤ ਕੀਤਾ ਗਿਆ, ਜਿਹੜੀ ਕਿ ਅੱਜ ਦੀਆਂ ਮੈਂ ਸਮਝਦਾ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਸਾਡੀ ਕੌਮ ਦੀ ਆਇਡੈਂਟੀਟੀ ਦੀ, ਵੱਖਰੇ ਧਰਮ ਦੀ। ਜਿਵੇਂ ਸੰਵਿਧਾਨ ਦੀ ਧਾਰਾ 25(20) ਦੇ ਵਿੱਚ ਅਸੀਂ ਆਇਡੈਂਟੀਟੀ ਦੀ ਵੱਖਰੀ ਗੱਲ ਅਸੀਂ ਭਾਵੇਂ ਕਿ ਹਿੰਦੁਸਤਾਨ ਦੇ ਵਿੱਚ ਨਹੀਂ ਹੁੰਦੀ ਅਸੀਂ ਮੰਗ ਕਰਦੇ ਹਾਂ, ਪਰ ਜਦੋਂ ਅਸੀਂ ਵਿਦੇਸ਼ਾਂ ਵਿੱਚ ਇਸ ਗੱਲ ਨੂੰ ਸਾਨੂੰ ਸਫਲਤਾ ਮਿਲ ਰਹੀ ਆ, ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜਦੋਂ ਸਟੈਪ ਲੈਂਦੇ ਜਾਵਾਂਗੇ ਉਸੇ ਲੜੀ ਦਾ ਇਹ ਵਿੱਚ ਆ ਕੇ ਸੋ ਅਸੀਂ ਵਰਲਡ ਸਿੱਖ ਡੇ ਮਨਾਵਾਂਗੇ। ਸਾਡੀਆਂ ਜਿਹੜੀਆਂ ਪ੍ਰੋਬਲਮਾਂ ਚਾਹੇ ਵਰਲਡ ਦੇ ਵਿੱਚ ਕਿਸੇ ਮੁਲਕ ਦੇ ਵਿੱਚ, ਉੱਥੇ ਸਾਡੇ ਇੰਟਰਨੈਸ਼ਨਲ ਮਸਲੇ ਜਿਹੜੇ ਕੌਮੀ ਮਸਲੇ ਆ ਉਹਨਾਂ ਨੂੰ ਵੀ ਠੱਲ ਪਏਗੀ। ਸੋ ਇਹ ਕਾਰਨ ਆ ਕਿ ਅਸੀਂ 8 ਅਪ੍ਰੈਲ ਨੂੰ ਨੈਸ਼ਨਲ ਸਿੱਖ ਡੇ ਨਾਂ ਦੇ ਥੱਲੇ, ਜਿਹੜੀ ਕਿ ਕਾਂਗਰਸ ਦੇ ਵਿੱਚ ਮਤੇ ਦੇ ਵਿੱਚ ਵੀ ਸਾਡੇ ਜਿਹੜੇ ਫਿਲਾਡੈਲਫੀਆ ਦੇ ਕਾਂਗਰਸਮੈਨ ਪੈਟ ਮੀਹਨ ਉਹਨਾਂ ਨੇ ਇਹ ਪੜ੍ਹਿਆ ਕਿ ਜੋ 8 ਅਪ੍ਰੈਲ ਨੂੰ ਸਿੱਖ ਕੈਪੀਟਲ ਹਿੱਲ ਦੇ ਵਿੱਚ ਜੁੜ ਰਹੇ ਆ, ਕੋਆਰਡੀਨੇਸ਼ਨ ਦਾ ਨਾਮ ਬੋਲਿਆ ਗਿਆ। ਸੋ ਅਸੀਂ ਸਮਝਦੇ ਆ ਇੱਕ ਸਾਡੀ 2 ਸਾਲਾਂ ਦੇ ਵਿੱਚ ਹੀ ਜਿਹੜੀ ਇਹ ਸੰਸਥਾ ਪੂਰੇ ਅਮਰੀਕਾ ਨਾਰਥ ਈਸਟ ਕੋਸਟ ਦੀ ਖਾਸ ਕਰਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਇਹ ਬੜੀਆਂ ਬੁਲੰਦੀਆਂ ਵੱਲ ਨੂੰ ਵਧ ਰਹੀ ਆ ਤੇ ਔਰ ਬੜੀ ਅਚੀਵਮੈਂਟ ਆ ਸਾਡੇ ਵਾਸਤੇ। ਜੀ ਅਮਰਜੀਤ ਸਿੰਘ ਜੀ ਬਿਲਕੁਲ ਹਿੰਮਤ ਸਿੰਘ ਜੀ, ਤੁਸੀਂ ਜਿਵੇਂ ਇਹਨੂੰ ਡਿਸਕ੍ਰਾਈਬ ਕੀਤਾ ਹੈ ਸਾਰੇ ਘਟਨਾਕ੍ਰਮ ਨੂੰ ਕਿ ਜਿਹੜਾ 2 ਸਾਲਾਂ ਦਾ ਸਫ਼ਰ ਹੈਗਾ ਉਹ ਇੱਕ ਬੜਾ ਸ਼ਲਾਘਾਯੋਗ ਹੈ ਤੇ ਦਿਖਦਾ ਵੀ ਹੈ ਕਿ ਜਿਹੜਾ ਕੰਮ ਹੋ ਰਿਹਾ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੀ ਗੋਲਸ ਹੈਗੇ ਨੇ? ਜਿਵੇਂ ਤੁਸੀਂ ਇਹਨੂੰ ਵਰਲਡ ਸਿੱਖ ਡੇ ਐਸਟੈਬਲਿਸ਼ ਕਰਨ ਦੀ ਇੱਕ ਗੱਲ ਕੀਤੀ ਹੈ, ਇਸ ਪਰੇਡ ਦੇ ਹਵਾਲੇ ਨਾਲ ਜਾਂ ਕੱਲ ਨੂੰ ਜਿਹੜੀ ਪਰੇਡ ਹੋ ਰਹੀ ਹੈ ਇਹਦੇ ਵਿੱਚ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ ਕਿ ਕਿਹੜੇ ਜਿਹੜੇ ਇਹਦੀਆਂ ਡਿਟੇਲਸ ਕੀ ਹੈਗੀਆਂ ਨੇ ਥੋੜ੍ਹੀਆਂ ਜਿਹੀਆਂ ਜੇ ਤੁਸੀਂ ਸਾਨੂੰ ਦੱਸ ਸਕੋ, ਜਿਹੜੇ ਸੰਗਤ ਆ ਰਹੀ ਹੈ ਜਾਂ ਕਿਹੜੇ ਬੁਲਾਰੇ ਉੱਥੇ ਪਹੁੰਚ ਰਹੇ ਨੇ, ਖਾਸ ਕਰਕੇ ਜੇ ਪਰੇਡ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ? ਦੇਖੋ ਜੀ, ਜੋ ਇਸ ਪਰੇਡ ਦਾ ਪ੍ਰਬੰਧ ਬੜਾ ਸੁਚੱਜਾ ਢੰਗ ਨਾਲ ਕੀਤਾ ਹੈ ਸਾਡੀ ਵਰਕਿੰਗ ਕਮੇਟੀ ਔਰ ਸਮੁੱਚੇ ਗੁਰਦੁਆਰਿਆਂ ਜਿਹੜੀਆਂ ਕਮੇਟੀਆਂ ਬਣਾਈਆਂ ਹੋਈਆਂ ਅਸੀਂ, ਜਿਵੇਂ ਸਟੀਅਰਿੰਗ ਕਮੇਟੀ ਆ, ਲੰਗਰ ਕਮੇਟੀ ਆ, ਉਹ ਆਪਣਾ ਲੰਗਰ ਦਾ ਪ੍ਰਬੰਧ ਦੇਖ ਰਹੀ ਆ। ਸੋ ਇਸੇ ਤਰ੍ਹਾਂ ਕਾਫੀ ਅਸੀਂ ਕਮੇਟੀਆਂ ਜਿਹੜੀਆਂ ਉਹ ਸਾਰੇ ਆਪਣਾ ਬਾਖੂਬੀ ਵਰਕਆਊਟ ਕਰ ਰਹੇ ਆ। ਜੋ ਇਸ ਪਰੇਡ ਨੂੰ ਲੈ ਕੇ ਇਹਦੇ ਵਿੱਚ ਇਕੱਤਰਤਾ ਦੀ ਗੱਲ, ਜੋ ਪ੍ਰਬੰਧ ਨੂੰ ਲੈ ਕੇ ਉਹ ਨਾਰਥ ਈਸਟ ਕੋਸਟ ਵਿੱਚ ਸਮੁੱਚੇ ਗੁਰਦੁਆਰਿਆਂ ਤੋਂ ਬੱਸਾਂ ਦਾ ਇੰਤਜ਼ਾਮ ਜਿਹੜਾ ਆ ਉਹ ਕੀਤਾ ਹੋਇਆ। ਸੋ ਮੈਂ ਸੰਗਤਾਂ ਨੂੰ ਬੇਨਤੀ ਵੀ ਕਰੂੰਗਾ ਆਪਣੇ ਆਪਣੇ ਗੁਰਦੁਆਰਾ ਸਾਹਿਬਾਨਾਂ ਦੇ ਨਾਲ ਕਨੈਕਸ਼ਨ ਬਣਾਉਣ। ਜੇ ਅਗਰ ਕਿਸੇ ਨੂੰ ਕੋਈ ਰਾਈਡ ਦੀ ਕੋਈ ਪ੍ਰੋਬਲਮ ਆ, ਸਾਡੇ ਸਕਰੀਨਾਂ ਸੋਸ਼ਲ ਮੀਡੀਆ ਤੇ ਜਿਹੜੇ ਆ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਪ੍ਰਬੰਧਕਾਂ ਦੇ ਨੰਬਰ ਆ, ਉਹਨਾਂ ਉੱਤੇ ਅਸੀਂ ਤੁਹਾਡਾ ਪ੍ਰਬੰਧ ਕਰਾਂਗੇ। ਸੋ ਸਾਨੂੰ ਆਲ ਓਵਰ ਅਮਰੀਕਾ ਤੋਂ ਜਿੱਥੋਂ ਸੰਗਤ ਆਉਣ ਦੇ ਸਾਨੂੰ ਉਮੀਦ ਆ ਇੱਕ ਵੱਡਾ ਇਕੱਠ ਹੋਣ ਦੇ ਨਾਲ, ਜਿਵੇਂ ਕਿ ਕੱਲ ਮਤਾ ਜਿਹੜਾ ਪਾਸ ਹੋਇਆ ਉਹਦੇ ਨਾਲ ਹੋਰ ਵੀ ਸੰਗਤਾਂ ਦੇ ਵਿੱਚ ਉਤਸ਼ਾਹ ਜਾਗਿਆ। ਸੋ ਉਸੇ ਤਰ੍ਹਾਂ ਇੰਗਲੈਂਡ ਤੋਂ ਔਰ ਆਸਟ੍ਰੇਲੀਆ ਤੋਂ ਵੀ ਸਿੰਘਾਂ ਦੀਆਂ ਕਮਿਟਮੈਂਟਾਂ ਆਈਆਂ ਸਾਨੂੰ ਆਉਣ ਦੀਆਂ। ਕੈਨੇਡਾ ਤੋਂ ਜਿਹੜੇ ਸਾਡੇ ਬੁਲਾਰੇ ਆ, ਜਿਹੜੇ ਰਾਜਨੀਤਿਕਵਾਨ, ਉਹਨਾਂ ਬਾਰੇ ਸਰਦਾਰ ਹਰਜਿੰਦਰ ਸਿੰਘ ਵੀ ਬਾਖੂਬੀ ਇਹਨਾਂ ਕੋਲ ਸਾਰਾ ਉਹ ਪੇਪਰ ਵਰਕ ਇਹ ਕਰ ਰਹੇ ਨੇ, ਉਹ ਸਾਰਾ ਦੱਸਣਗੇ ਤੁਹਾਨੂੰ ਕਿ ਕਿਵੇਂ ਕਿਹੜੇ ਕਿਹੜੇ ਬੁਲਾਰੇ ਉੱਥੇ ਪਹੁੰਚ ਰਹੇ ਆ। ਸੋ ਜਿਹੜਾ ਸਾਡੇ ਪੱਖ ਤੋਂ ਅਸੀਂ ਆਲ ਓਵਰ ਅਸੀਂ ਦੇਖ ਰਹੇ ਹਾਂ ਸਾਰੇ ਪ੍ਰਬੰਧ ਨੂੰ, ਸੋ ਕੁੱਲ ਮਿਲਾ ਕੇ ਬੜਾ ਵੱਡਾ ਜਿਹੜਾ ਯੋਗਦਾਨ ਹੈ ਔਰ ਸਹਿਯੋਗ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੱਖ ਸੰਗਤਾਂ ਦਾ ਸਾਨੂੰ ਮਿਲ ਰਿਹਾ। ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ, ਲੰਗਰਾਂ ਦਾ ਪ੍ਰਬੰਧ ਵਧੀਆ ਆ ਔਰ ਉਸ ਪਰੇਡ ਨੂੰ ਚੱਲਣ ਦਾ ਡਿਸਪਲਿਨ ਉਹਦੇ ਵਿੱਚ ਜਿਹੜੇ ਤੁਸੀਂ ਆਪਣਾ ਪੈਂਪਲੇਟ ਇੰਗਲਿਸ਼ ਦੇ ਵਿੱਚ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਦੇ ਲੋਕ ਉੱਥੇ ਟੂਰਿਸਟ ਲੋਕ ਆਉਂਦੇ ਆ ਉਹਨਾਂ ਤੱਕ ਵੀ ਸਾਡੇ ਇਸ ਦਿਨ ਦਾ ਮੈਸੇਜ ਜਾਵੇ। ਅਸੀਂ ਕੌਣ ਆ, ਸਾਡੀ ਆਇਡੈਂਟੀਟੀ ਦੀ ਗੱਲ ਉਹ ਅਸੀਂ ਬਾਖੂਬੀ ਸਾਰਿਆਂ ਬੰਨਿਆਂ ਤੋਂ ਅਸੀਂ ਆਪਣਾ ਪੂਰਾ ਜਿਹੜਾ ਉਹਦੇ ਵਿੱਚ ਆਪਣਾ ਯੋਗਦਾਨ 100% ਅਸੀਂ ਉਹਨੂੰ ਬੈਟਰ ਕਰਨ ਵਾਸਤੇ ਪਾ ਰਹੇ ਹਾਂ। ਸੋ ਹੁਣ ਸੰਗਤਾਂ ਤੇ ਡਿਪੈਂਡ ਕਰਦਾ। ਜੀ ਬਿਲਕੁਲ ਹਰਜਿੰਦਰ ਸਿੰਘ ਜੀ, ਜਿਵੇਂ ਹਿੰਮਤ ਸਿੰਘ ਜੀ ਨੇ ਦੱਸਿਆ ਕਿ ਜਿਹੜੀਆਂ ਡਿਟੇਲਸ ਨੇ ਉਹ ਤੁਸੀਂ ਹੈਂਡਲ ਕਰ ਰਹੇ ਹੋ ਪਰੇਡ ਦੀਆਂ, ਸੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਪਰੇਡ ਦੀਆਂ ਕੌਣ ਜਿਹੜੇ ਹੈਗੇ ਅਸੀਂ ਕਿਹਨਾਂ ਨੂੰ ਐਕਸਪੈਕਟ ਕਰ ਸਕਦੇ ਹਾਂ? ਕੋਈ ਕਾਂਗਰਸਮੈਨ, ਕੋਈ ਸੈਨੇਟਰ, ਜਾਂ ਜਿਵੇਂ ਕੈਨੇਡਾ ਤੋਂ ਗੱਲ ਕੀਤੀ ਹੈ, ਕੌਣ ਪਰੇਡ ਦੇ ਵਿੱਚ ਪਹੁੰਚ ਰਹੇ ਨੇ ਤੇ ਜਿਹੜੀਆਂ ਸੰਗਤਾਂ ਹੈਗੀਆਂ ਨੇ ਉਹਨਾਂ ਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਮਤ ਸਿੰਘ ਉਹਨਾਂ ਨੇ ਤੁਹਾਨੂੰ ਪਰੇਡ ਬਾਰੇ ਜਿਹੜੀਆਂ ਡਿਟੇਲਸ ਦਿੱਤੀਆਂ ਉਹਦੇ 'ਚ ਮੈਂ ਕੁਝ ਐਡ ਜਿਹੜੀਆਂ ਚੀਜ਼ਾਂ ਉਹ ਕਰਾਂਗਾ ਜੀ। ਇੱਕ ਤੇ ਸਪੈਸੀਫਿਕਲੀ ਜਿਹੜੀ ਪਰੇਡ ਹੈਗੀ ਆ ਉਹ ਕਨਸਟੀਟਿਊਸ਼ਨ ਐਵਨਿਊ ਤੇ 20 ਤੇ 23rd ਸਟਰੀਟ ਜਿਹੜੀਆਂ ਨੇ ਉਹ ਸਾਡਾ ਗੈਦਰਿੰਗ ਪੁਆਇੰਟ ਹੈਗਾ। ਉੱਥੇ ਸਾਰੀਆਂ ਸੰਗਤਾਂ ਨੇ ਇਕੱਠੇ ਹੋਣਾ, ਉੱਥੋਂ ਪਰੇਡ ਦਾ ਸ਼ੁਰੂਆਤ ਹੋਣਾ
ਤੇ ਸਵੇਰੇ 9-10 ਵਜੇ ਉੱਥੇ ਫਲੋਟਸ ਆ ਜਾਣੇ ਨੇ ਤੇ ਪਰੇਡ ਜਿਹੜੀ ਹੈ ਐਕਚੁਅਲ ਟਾਈਮ ਜਿਹੜਾ 2 ਵਜੇ ਹੈ ਸਟਾਰਟ ਹੋਣ ਦਾ, ਕਿਉਂਕਿ ਉਸ ਦਿਨ ਵਾਸ਼ਿੰਗਟਨ ਡੀਸੀ ਵਿੱਚ ਚੈਰੀ ਬਲੌਸਮ ਫੈਸਟੀਵਲ ਹੈ ਜੀ। ਤੇ ਉਹਦੇ ਵਿੱਚ ਬਹੁਤ ਵੱਡੀ ਨੰਬਰਸ ਦੇ ਵਿੱਚ ਆਲਮੋਸਟ 1 ਮਿਲੀਅਨ ਅਮਰੀਕਨਸ ਤੇ ਇੰਟਰਨੈਸ਼ਨਲ ਵਿਜ਼ਟਰਸ ਜਿਹੜੇ ਨੇ ਉਹ ਆ ਕੇ ਦੇਖਦੇ ਨੇ ਚੈਰੀ ਬਲੌਸਮ ਨੂੰ। ਤੇ ਜਿਹੜਾ ਸਾਡਾ ਗੈਦਰਿੰਗ ਏਰੀਆ ਹੈ ਉਸੇ ਵਿਸਿਨਿਟੀ ਦੇ ਵਿੱਚ ਹੈ ਜਿੱਥੇ ਚੈਰੀ ਬਲੌਸਮ ਦੀ ਵਾਕ ਹੋਣੀ ਹੈ। ਸੋ ਜਦੋਂ ਸਾਡੇ ਫਲੋਟਸ ਜਿਹੜੇ ਅਸੀਂ ਸੈਟਅਪ ਕਰ ਰਹੇ ਹੋਵਾਂਗੇ ਉਸ ਤੋਂ ਬਾਅਦ ਅਸੀਂ ਇੱਥੇ ਕੀਰਤਨ ਦਾ ਜਿਹੜਾ ਲਾਊਡ ਸਪੀਕਰਸ ਤੇ ਅਸੀਂ ਪ੍ਰਸਾਰਣ ਜੀ। ਕਰਾਂਗੇ ਉਹ ਸਾਰੇ ਸੁਣਨਗੇ। ਤੇ ਐਟ ਦੀ ਸੇਮ ਟਾਈਮ ਅਸੀਂ ਉੱਥੇ ਜਿਹੜੇ ਨੇ ਸਿੱਖ ਜਿਹੜੇ ਇਨਫੋਰਮੇਸ਼ਨ ਸਿੱਖਾਂ ਬਾਰੇ ਜਿਹੜੀ ਹੈ ਉਹ ਲਿਟਰੇਚਰ ਜਿਹੜਾ ਹੈ ਉਹ ਹੈਂਡ ਆਊਟਸ ਜਿਹੜੀਆਂ ਉਹ ਅਸੀਂ ਡਿਸਟ੍ਰੀਬਿਊਟ ਕਰਾਂਗੇ ਜੀ, ਜਿਹਦੇ ਵਿੱਚ ਸਿੱਖ ਸਿਰਜਣਾ ਦਿਵਸ ਦੀ ਸਾਰੀ ਜਿਹੜੀ ਡੀਟੇਲਸ ਦੱਸੀਆਂ ਜਾਣਗੀਆਂ ਤੇ ਸਿੱਖਾਂ ਦਾ ਕਿਸ ਤਰ੍ਹਾਂ ਇਹ ਧਰਮ ਸ਼ੁਰੂ ਹੋਇਆ ਗੁਰੂ ਨਾਨਕ ਤੋਂ, ਕਿਸ ਤਰ੍ਹਾਂ 9 ਗੁਰੂਆਂ ਨੇ ਇਹਨੂੰ ਗਾਂ ਜਿਹੜਾ ਉਹਨੂੰ ਡਿਵੈਲਪ ਕਰਕੇ ਜਿਹੜਾ ਪੂਰਾ ਸਰੂਪ ਦਿੱਤਾ ਜਿਹੜਾ 10ਵੇਂ ਪਾਤਸ਼ਾਹ ਨੇ, ਉਹਦੇ ਬਾਰੇ 5 ਕਕਾਰਾਂ ਬਾਰੇ, ਸਿੱਖਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਆਪਣੀ ਨੇਟਿਵ ਲੈਂਡ ਦੇ ਵਿੱਚ ਹਿਊਮਨ ਜੀ। ਰਾਈਟਸ ਦੀਆਂ ਤੇ ਆਪਣੇ ਹੋਮਲੈਂਡ ਦੀਆਂ ਤੇ ਹਾਊ ਟੂ ਗੈਟ देयर ਸੈਲਫ ਰੂਲ ਬੈਕ, ਉਹਨਾਂ ਨੂੰ ਵੀ ਉਹਦੇ ਵਿੱਚ ਹਾਈਲਾਈਟ ਕੀਤਾ ਜਾਏਗਾ। ਜੀ। ਤੇ ਜਿਹੜੀ ਪਰੇਡ ਹੈ ਜਿਹੜੀ ਤੁਹਾਨੂੰ ਉਹ ਕਨਸਟੀਟਿਊਸ਼ਨ ਐਵੀਨਿਊ ਤੇ 23rd ਸਟਰੀਟ ਤੋਂ ਉੱਥੋਂ ਜਦੋਂ ਸ਼ੁਰੂ ਸ਼ੁਰੂ ਹੋਏਗੀ ਉਹ ਉਸ ਤੋਂ ਬਾਅਦ ਇਹ ਸਿੱਧਾ ਸਟ੍ਰੇਟ 1.25 ਮੀਲ ਦਾ ਡਿਸਟੈਂਸ ਹੈ ਕੈਪੀਟਲ ਹਿੱਲ ਦਾ। ਤੇ ਉੱਥੇ 3rd ਸਟਰੀਟ ਦੇ ਵਿੱਚ ਜਿਹੜੀ ਕੈਪੀਟਲ ਗਰਾਊਂਡਸ ਦੇ ਵਿੱਚ ਸਾਨੂੰ ਏਰੀਆ ਐਲੋਕੇਟ ਹੋ ਚੁੱਕਾ ਹੋਇਆ, ਉੱਥੇ ਇੱਕ ਸਟੇਜ ਲਗਾਈ ਜਾਏਗੀ ਜੀ। ਜਿਹਦੇ ਵਿੱਚ 2 ਘੰਟੇ ਦੀ 3 ਤੋਂ ਲੈ ਕੇ 5 ਵਜੇ ਤੱਕ ਜਿਹੜੀ ਹੈ ਸਾਡੀ ਰੈਲੀ ਹੋਏਗੀ, ਜਿਹਦੇ ਵਿੱਚ ਸਾਡੇ ਜਿਹੜੇ ਇਨਵਾਈਟਿਡ ਗੈਸਟਸ ਨੇ ਉਹ ਹਿਊਮਨ ਸਿੱਖ ਆਈਡੈਂਟੀਟੀ ਦੇ ਇਸ਼ੂਜ਼ ਤੇ, ਸਿੱਖ ਹਿਊਮਨ ਰਾਈਟਸ ਜੀ। ਤੇ ਹੋਰ ਸਿੱਖਾਂ ਦੇ ਰਿਲੀਜੀਅਸ ਤੇ ਕਲਚਰਲ ਇਸ਼ੂਜ਼ ਬਾਰੇ ਜਿਹੜੀ ਆਡੀਅנס ਹੈ ਉਹਨੂੰ ਉਹਦੇ ਵਾਸਤੇ ਚਾਨਣਾ ਪਾਉਣਗੇ। ਜੀ। ਤੇ ਉਸ ਤੋਂ ਇਲਾਵਾ ਜਿਹੜੇ ਸਾਡਾ ਯੂਥ ਹੈਗਾ ਉਹਨੂੰ ਓਪਰਚੁਨਿਟੀ ਦਿੱਤੀ ਜਾਏਗੀ ਤਾਂ ਕਿ ਉਹ ਸਟੇਜ ਤੇ ਆ ਕੇ ਆਪਣੀ ਪ੍ਰੋਬਲਮਸ ਜਿਹੜੀਆਂ ਨੇ ਉਹ ਦੱਸਣ, ਜਿਹੜੀਆਂ ਕਿ ਸਿੱਖਾਂ ਦੇ ਸਕੂਲਾਂ ਵਿੱਚ ਜਿਹੜੀ ਬੁਲਿੰਗ ਦੀ ਪ੍ਰੋਬਲਮ ਹੈ ਤੇ ਜਿਹੜੀ ਸਿੱਖਾਂ ਦੀ ਆਇਡੈਂਟੀਟੀ ਦੀ, ਹਾਲਾਂਕਿ ਅਸੀਂ ਵੀ ਆਰ ਦਾ ਮੋਸਟ ਵਿਜ਼ੀਬਲ ਕਮਿਊਨਿਟੀ ਬਟ ਵੀ ਆਰ ਦਾ ਮੋਸਟ ਮਿਸਅੰਡਰਸਟੂਡ ਕਮਿਊਨਿਟੀ ਆਲਸੋ, ਕਿਉਂਕਿ ਸਾਨੂੰ ਕੋਈ ਮੁਸਲਮਾਨ ਸਮਝਦਾ ਕੋਈ ਹਿੰਦੂ ਸਮਝਦਾ। ਤਾਂ ਇਸ ਕਰਕੇ ਸਾਨੂੰ ਜੇ ਇਹ ਜਿਹੜੀਆਂ ਸਿੱਖ ਆਇਡੈਂਟੀਟੀ ਦੀ ਇਸ਼ੂ ਅਸੀਂ ਇਹਨੂੰ ਬੜੀ ਹਾਈਲਾਈਟ ਕਰਨਾ, ਇਹ ਸਾਡੀ ਮੇਨ ਥੀਮ ਹੈਗੀ ਇਸ ਪਰੇਡ ਦੀ। ਜੀ। ਤੇ ਸਾਡੇ ਜਿਹੜੇ ਮੁੱਖ ਜਿਹੜੇ ਗੈਸਟ ਨੇ, ਚੀਫ ਗੈਸਟ ਇਸ ਪਰੇਡ ਦੇ ਵਿੱਚ ਉਹ ਨੇ ਸਰਦਾਰ ਰਣਦੀਪ ਸਿੰਘ ਸਰਾਏ, ਜਿਹੜੇ ਕਿ ਸਰੀ ਸੈਂਟਰ ਦੇ ਮੈਂਬਰ ਪਾਰਲੀਮੈਂਟ ਨੇ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਹੈ। ਅੰਮ੍ਰਿਤਧਾਰੀ ਸਿੰਘ ਨੇ, ਕੈਨੇਡੀਅਨ ਬੋਰਨ ਐਂਡ ਰੇਜ਼ਡ, ਤੇ ਉਹ ਆ ਕੇ ਸੰਗਤਾਂ ਨੂੰ ਆਪਣੇ ਵਿਚਾਰ ਦੱਸਣਗੇ, ਜਿਹੜੀਆਂ ਕੈਨੇਡਾ ਦੀਆਂ ਜਿਹੜੀ ਪ੍ਰਾਪਤੀਆਂ ਨੇ ਉਹਦੇ ਬਾਰੇ ਦੱਸਣਗੇ। ਜਿਸ ਤਰ੍ਹਾਂ ਕਿ ਤੁਹਾਨੂੰ ਹੁਣ ਪਤਾ ਲੱਗਾ ਹੋਣਾ ਰੀਸੈਂਟਲੀ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਕੈਨੇਡਾ ਦੀ ਪਾਰਲੀਮੈਂਟ ਨੇ ਯੂਨਾਨੀਮਸਲੀ ਜਿਹੜਾ ਸਿੱਖਾਂ ਦੀ ਜਿਹੜੀ ਜੈਨੋਸਾਈਡ ਹੋਈ ਹੈ ਉਹਦਾ ਮਤਾ 1984 ਦੇ ਵਿੱਚ ਪਾਸ ਕੀਤਾ ਮੋਸ਼ਨ। ਹਾਂਜੀ, ਉਹ ਮਤਾ ਜਿਹੜਾ ਉਹਨਾਂ ਨੇ ਉਹਨੂੰ ਪਾਸ ਕੀਤਾ ਹੈ ਵਿਚ ਇਜ਼ ਅ ਗ੍ਰੇਟ ਅਚੀਵਮੈਂਟ ਵਿਚ ਇਜ਼, ਦੇਖੋ ਸਾਡੀਆਂ ਸਾਈਮਲਟੇਨੀਅਸਲੀ ਵਿਕਟਰੀਜ਼ ਹੋ ਰਹੀਆਂ ਨੇ ਇੱਥੇ ਅਮਰੀਕਾ ਦੇ ਵਿੱਚ। ਹਿਸਟੋਰਿਕ ਜਿਹੜਾ ਵਿਸਾਖੀ ਦਾ ਤੇ ਸਿੱਖ ਸਿਰਜਣਾ ਦਿਵਸ ਦਾ ਰੈਜ਼ੋਲੂਸ਼ਨ ਪਾਸ ਹੋਇਆ ਹੈ, ਕੈਨੇਡਾ ਵਿੱਚ ਜੈਨੋਸਾਈਡ ਦਾ ਹੋਇਆ ਹੈ। ਐਟ ਦਾ ਸੇਮ ਟਾਈਮ 2 ਹਫ਼ਤੇ ਪਹਿਲਾਂ ਜਿਹੜਾ ਖਾਲਸਾਈ ਜਿਹੜਾ ਝੰਡਾ ਹੈਗਾ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜੀ, ਕੈਨੇਡਾ ਦੇ ਮਿਨਿਸਟਰ ਨਵਦੀਪ ਸਿੰਘ ਬੈਂਸ ਦੀ ਪ੍ਰੈਜ਼ੈਂਸ ਦੇ ਵਿੱਚ ਤੇ ਹੋਰ ਜਿਹੜੇ ਐਮਪੀਜ਼ ਤੇ ਡਿਗਨਿਟਰੀਜ਼ ਤੇ ਹੋਰ ਸਿੱਖ ਆਡੀਅנס ਸਿੱਖ ਨੈਸ਼ਨਲ ਐਂਥਮ ਨਾਲ ਉਹਨੂੰ ਉਹ ਝੰਡਾ ਚੜਾਇਆ ਗਿਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਬੜੀਆਂ ਪੋਜ਼ਿਟਿਵ ਜਿਹੜੀ ਨਿਊਜ਼ ਹੈਗੀ ਆ, ਕਿਉਂਕਿ ਸਿੱਖਾਂ ਨੂੰ ਜਿਹੜੀ ਹੈ ਮੋਸਟਲੀ ਨੈਗੇਟਿਵ ਨਿਊਜ਼ ਮਿਲ ਰਹੀ ਹੈ ਤੇ ਇਹਦੇ ਨਾਲ ਸਿੱਖਾਂ ਨੂੰ ਚੜ੍ਹਦੀ ਕਲਾ ਜਿਹੜੀ ਹੈ, ਸਿੱਖਾਂ ਦੀ ਚੜ੍ਹਦੀ ਕਲਾ ਦਾ ਜਿਹੜਾ ਨਿਸ਼ਾਨ ਹੈ, ਜਿਹੜਾ ਸਾਡੀ ਯੂਨਿਟੀ ਨਾਲ ਅਸੀਂ ਚਾਹੁੰਦੇ ਹਾਂ ਵੀ ਵੱਡੇ ਨੰਬਰਸ ਦੇ ਵਿੱਚ ਸਿੱਖ ਇਸ ਪਰੇਡ 'ਚ ਸ਼ਾਮਲ ਹੋਣ ਤਾਂ ਕਿ ਸਿੱਖ ਅਮਰੀਕਨਸ ਨੂੰ ਪਤਾ ਲੱਗੇ ਵੀ ਸਿੱਖ ਜਿਹੜੇ ਅਮਰੀਕਨ ਸਿੱਖ ਨੇ ਦੇ ਆਰ ਇਸ ਕੰਟਰੀ ਦੇ ਵਿੱਚ ਵਾਸੀ ਨੇ, ਕਿਸ ਤਰ੍ਹਾਂ ਦੀਆਂ ਅਚੀਵਮੈਂਟਸ ਨੇ, ਕਿਸ ਤਰ੍ਹਾਂ ਉਹ ਰਹਿੰਦੇ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਆਪਣੀ ਰੈਲੀ ਵਿੱਚ ਆਪਣੀ ਪਰੇਡ ਵਿੱਚ ਉਹਨੂੰ ਹਾਈਲਾਈਟ ਕਰਾਂਗੇ। ਜੀ,
ਹਰਜਿੰਦਰ ਸਿੰਘ ਜੀ, ਜਿਵੇਂ ਇਹ ਤੁਸੀਂ ਗੱਲ ਕੀਤੀ, ਅਸੀਂ ਇਹ ਸੈਕੰਡ ਪਰੇਡ ਜਿਹੜੀ ਹੈਗੀ ਆ ਉਹ ਵਿਟਨੈਸ ਕਰ ਰਹੇ ਹਾਂ ਵਾਸ਼ਿੰਗਟਨ ਡੀਸੀ ਦੇ ਵਿੱਚ। ਇਹਨੂੰ ਜਿਹੜੀ ਅੱਗੇ ਲੈ ਕੇ ਜਾਣ ਦੀ ਗੱਲ ਹੈਗੀ ਆ, ਉਹ ਭਾਵੇਂ ਆਈਡੈਂਟੀਟੀ ਦਾ ਇਸ਼ੂ ਹੋਵੇ ਜਾਂ ਜਿਹੜੇ ਸਾਡੇ ਇੱਥੇ ਪ੍ਰੋਬਲਮਸ ਹੈਗੀਆਂ ਨੇ, ਤੁਸੀਂ ਬੁਲਿੰਗ ਦਾ ਜ਼ਿਕਰ ਕੀਤਾ, ਹੇਟ ਕ੍ਰਾਈਮਸ ਦਾ ਜ਼ਿਕਰ ਕੀਤਾ, ਜਾਂ ਖਾਸ ਤੌਰ ਤੇ ਜਦੋਂ ਅਸੀਂ ਬੈਕ ਹੋਮ ਦੀ ਗੱਲ ਕਰਦੇ ਹਾਂ ਤਾਂ ਜਿਹੜੀਆਂ ਇਹ ਦੋਵੇਂ ਡਿਵੈਲਪਮੈਂਟਸ ਨੇਗੀਆਂ, ਇੱਥੇ ਅਮਰੀਕਾ ਦੀ US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਤੇ ਕੈਨੇਡਾ ਦੇ ਵਿੱਚ ਜਿਹੜਾ ਓਨਟਾਰੀਓ ਅਸੈਂਬਲੀ ਵੱਲੋਂ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਤੇ 1984 ਦੇ ਜਿਹੜੀਆਂ ਐਟਰੋਸਿਟੀਜ਼ ਸੀਗੀਆਂ ਉਹਨਾਂ ਨੂੰ ਐਜ਼ ਅ ਜੈਨੋਸਾਈਡ ਰਿਕਗਨਾਈਜ਼ ਕੀਤਾ ਗਿਆ। ਇਹ ਬੈਕ ਹੋਮ ਕਿੰਨਾ ਕੁ ਇੰਪੈਕਟ ਪਾਉਂਦੀਆਂ ਨੇ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ, ਖਾਸ ਤੌਰ ਤੇ ਜੇ ਅਸੀਂ ਇਹਨੂੰ ਐਜ਼ ਅ ਹੋਲ ਸਿੱਖ ਡਾਇਸਪੋਰਾ ਦੇ ਪਰਸਪੈਕਟਿਵ ਤੋਂ ਦੇਖਣਾ ਹੋਵੇ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਉਹਦੇ ਬਾਰੇ ਕੀ ਉਦਮ ਕਰ ਰਹੀ ਹੈ? ਅਮਰਵੀਰ ਸਿੰਘ ਜੀ, ਦੇਖੋ ਸਿੱਖ ਧਰਮ ਜਿਹੜਾ ਹੈ ਦੁਨੀਆ ਦਾ 5ਵਾਂ ਗਿਣਤੀ ਦੇ ਹਿਸਾਬ ਨਾਲ ਜਾਈਏ ਤੇ ਮੋਸਟ ਪਾਪੂਲਸ ਜਿਹੜਾ 5ਵੇਂ ਨੰਬਰ ਤੇ ਕ੍ਰਿਸਚੀਅਨਿਟੀ, ਇਸਲਾਮ, ਹਿੰਦੂਇਜ਼ਮ ਤੇ ਬੁੱਧਿਜ਼ਮ ਤੋਂ ਬਾਅਦ ਸਿੱਖ ਧਰਮ ਦਾ ਨੰਬਰ ਆਉਂਦਾ ਹੈ ਜੀ। ਪਰ ਜਿਹੜੀ ਸਭ ਤੋਂ ਜਿਹੜੀ ਕਹਿੰਦੇ ਦੁਖਦਾਇਕ ਜਾਂ ਅਨਫੋਰਚੂਨੇਟ ਜਿਹੜੀ ਚੀਜ਼ ਹੈ ਵੀ ਜਿਸ ਕੰਟਰੀ ਦੇ ਵਿੱਚ ਸਾਡੇ ਧਰਮ ਦਾ ਓਰੀਜਨ ਹੋਇਆ, ਪੰਜਾਬ ਜਿੱਥੇ ਸਿੱਖਾਂ ਦੀ ਹੋਮਲੈਂਡ ਹੈ, ਉਸ ਕੰਟਰੀ ਦਾ ਸੰਵਿਧਾਨ ਜਿਹੜਾ ਹੈ ਉਹ ਸਿੱਖਾਂ ਨੂੰ ਹਿੰਦੂਆਂ ਨਾਲ ਮਿਲ ਕੇ ਇੱਕ ਇੰਡੀਪੈਂਡੈਂਟ ਰਿਲੀਜਨ ਜਿਹੜਾ ਉਹ ਰੈਕੋਗਨਾਈਜ਼ ਨਹੀਂ ਕਰਦਾ, ਜਿਹੜਾ ਕਿ ਆਰਟੀਕਲ 25 ਹੈ ਉੱਥੇ ਦਾ ਕਨਸਟੀਟਿਊਸ਼ਨ ਦਾ ਜੀ। ਤੇ ਜਦੋਂ ਪ੍ਰੈਜ਼ੀਡੈਂਟ ਓਬਾਮਾ ਵੀ ਇੰਡੀਆ ਗਿਆ ਸੀ, ਉਹਨੇ ਵੀ ਇਸ ਇਸ਼ੂ ਨੂੰ ਰੇਜ਼ ਕੀਤਾ ਸੀ ਜਦੋਂ ਦਿੱਲੀ ਯੂਨੀਵਰਸਿਟੀ 'ਚ ਉਹਨੇ ਸਟੂਡੈਂਟਸ ਨੂੰ ਐਡਰੈਸ ਕੀਤਾ ਸੀ। ਤੇ ਦੇਖੋ ਜਦੋਂ ਸਿੱਖ ਡਾਇਸਪੋਰਾ ਜਿਹੜਾ ਹੈ ਸਾਰੀ ਡਾਇਰੈਕਸ਼ਨਸ ਤੋਂ ਜਦੋਂ ਇਸ ਚੀਜ਼ ਦਾ ਪ੍ਰੈਸ਼ਰ ਪਏਗਾ ਤੇ ਜਿਹੜੀ ਇੰਡੀਅਨ ਗਵਰਨਮੈਂਟ ਹੈ ਦੇ ਕੈਨ ਨਾਟ ਲਿਵ ਇਨ ਵੈਕਿਊਮ, ਉਹਨਾਂ ਨੂੰ ਇਸ ਚੀਜ਼ ਦਾ ਇਕਬਾਲ ਕਰਨਾ ਪਏਗਾ ਵੀ ਸਿੱਖ ਜਿਹੜੇ ਨੇ ਵਿਲੱਖਣਤਾ ਸਿੱਖਾਂ ਦੀ ਅਲੱਗ ਹੈ, ਸਿੱਖਾਂ ਦਾ ਆਪਣਾ ਰਿਲੀਜਨ ਹੈ, ਆਪਣੀ ਇਹਨਾਂ ਦੀ ਫਿਲਾਸਫੀ ਹੈ, ਆਪਣੀ ਲੈਂਗੁਏਜ ਹੈ, ਆਪਣੀ ਕਲਚਰ ਹੈ। ਸੋ ਇਸ ਚੀਜ਼ ਦਾ ਜਿਹੜੀਆਂ ਇਹ ਪਰੇਡਸ ਨੇ ਜਿਹੜੀਆਂ ਤੇ ਜਿਹੜੇ ਸਾਡੇ ਨੰਬਰਸ ਨੇ, ਜਿਉਂ-ਜਿਉਂ ਇਹਦਾ ਇੰਪੈਕਟ ਹੋਏਗਾ, ਜਿਹੜਾ ਅਮਰੀਕਨ ਮੀਡੀਆ ਹੈ, ਨਾਰਥ ਅਮਰੀਕਾ ਦਾ ਮੀਡੀਆ ਹੈ, ਅਲਟੀਮੇਟਲੀ ਜਦੋਂ ਇਹ ਇੰਟਰਨੈਸ਼ਨਲ ਸਿੱਖ ਡੇ ਬਣ ਜਾਏਗਾ ਤੇ ਸਾਰੇ ਵਰਲਡ ਦਾ ਮੀਡੀਆ ਜਿਹੜਾ ਹੈ ਉਹ ਇੰਡੀਅਨ ਮੀਡੀਆ ਦੇ ਉੱਪਰ ਪ੍ਰੈਸ਼ਰ ਪਾਏਗਾ ਤੇ ਇੰਡੀਅਨ ਗਵਰਨਮੈਂਟ ਨੂੰ ਇਸ ਤੇ ਚੇਂਜ ਜਿਹੜੀ ਉਹ ਲਿਆਣੀ ਪਏਗੀ, ਆਪਣੇ ਸੰਵਿਧਾਨ ਨੂੰ ਸੋਧ ਕਰਨਾ ਪਏਗਾ। ਨਹੀਂ ਤੇ ਸਿੱਖਾਂ ਦਾ ਦੇਖੋ, ਸਿੱਖਾਂ ਦਾ ਆਪਣਾ ਸੈਲਫ ਰੂਲ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ, ਜਿਹੜਾ ਕਿ ਇਹਨਾਂ ਨੇ ਅੰਗਰੇਜ਼ਾਂ ਨੂੰ ਵੈਨ ਦੇ ਲਾਸਟ ਇਟ ਐਂਗਲੋ ਸਿੱਖ ਵਾਰਸ ਦੇ ਵਿੱਚ 1849 ਦੇ ਵਿੱਚ ਜੀ, ਉਹ ਜਿਹੜਾ ਰਾਜ ਹੈਗਾ, ਜਿਹੜਾ ਸੈਲਫ ਰੂਲ ਦੀ ਐਸਪੀਰੇਸ਼ਨ ਸਿੱਖਾਂ ਦੀ, ਉਹ ਕਦੀ ਖਤਮ ਨਹੀਂ ਹੋ ਸਕਦੀ। ਉਹ ਐਸਪੀਰੇਸ਼ਨ ਸਿੱਖਾਂ ਦੇ ਵਿੱਚ ਪੂਰੀ ਕਾਇਮ ਹੈ ਤੇ ਸਿੱਖ ਬੜੇ ਪੀਸਫੁਲ ਤੇ ਬੜੇ ਡੈਮੋਕ੍ਰੈਟਿਕ ਵੇ ਨਾਲ ਇਸ ਚੀਜ਼ ਦੀ ਪ੍ਰਾਪਤੀ ਜਿਹੜੀ ਹੈ ਇਵੈਂਚੁਅਲੀ ਉਹਨਾਂ ਦਾ ਕਰਨ ਦਾ ਏਮ ਹੈਗਾ ਜੀ। ਬਿਲਕੁਲ। ਪਰ ਜਿਹੜੀ ਸਿੱਖ ਆਈਡੈਂਟੀਟੀ ਦੀ ਇਸ਼ੂ ਜਿਹੜੀ ਹੈ ਇਨਡਾਇਰੈਕਟਲੀ ਐਂਡ ਡਾਇਰੈਕਟਲੀ ਆਲਸੋ ਲਿੰਕਡ ਵਿਦ ਸਿੱਖ ਸਵਰਨਿਟੀ। ਜੀ ਕੇਵਲ ਸਿੰਘ ਜੀ, ਜੇ ਇਸੇ ਦੀ ਗੱਲ ਨੂੰ ਅੱਗੇ ਤੋਰਨੀ ਹੋਵੇ, ਅਸੀਂ ਬੈਕ ਹੋਮ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਇਸ਼ੂਜ਼ ਅਸੀਂ ਫੇਸ ਕਰ ਰਹੇ ਹਾਂ ਐਜ਼ ਅ ਕੌਮ, ਐਜ਼ ਅ ਨੇਸ਼ਨ, ਕਮਿਊਨਿਟੀ ਦੇ ਤੌਰ ਤੇ ਉਹਦੀ ਅਸੀਂ ਗੱਲ ਕਰ ਰਹੇ ਹਾਂ। ਹਰਜਿੰਦਰ ਸਿੰਘ ਜੀ ਨੇ ਉਹਦਾ ਵੇਰਵਾ ਦਿੱਤਾ ਹੈਗਾ। ਸੋ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ, ਖਾਸ ਤੌਰ ਤੇ ਜਦੋਂ ਆਈਡੈਂਟੀਟੀ ਦੀ ਗੱਲ ਆਉਂਦੀ ਹੈ, ਇੱਕ ਜਿਹੜਾ ਨੈਰੇਟਿਵ ਹੁੰਦਾ, ਜਿਵੇਂ 1984 ਤੋਂ ਬਾਅਦ ਜਿਹੜਾ ਨੈਰੇਟਿਵ ਹੋਇਆ, ਜੇ ਇਹਨੂੰ ਕਿਹਾ ਜਾਵੇ ਕਿ ਇੱਕ ਦੰਗੇ ਬਣਾ ਕੇ ਪੇਸ਼ ਕੀਤਾ ਗਿਆ ਕਿ ਦੋ ਕਮਿਊਨਿਟੀਜ਼ ਸੀ, ਹਿੰਦੂ ਤੇ ਸਿੱਖ, ਉਹ ਲੜੇ ਤੇ ਆਪਸ ਦੇ ਵਿੱਚ ਇਹ ਦੰਗੇ ਹੈਗੇ ਆ। ਹਾਲਾਂਕਿ ਹੁਣ ਜਿਹੜਾ ਕੈਨੇਡਾ ਦੇ ਵਿੱਚ ਇਹ ਮੋਸ਼ਨ ਮਤਾ ਪਾਸ ਕੀਤਾ ਗਿਆ, ਉਹਨੇ ਜਦੋਂ ਇਹਨੂੰ ਜੈਨੋਸਾਈਡ ਰਿਕਗਨਾਈਜ਼ ਕੀਤਾ ਤਾਂ ਸਿੱਧਾ ਇਹ ਇੰਡੀਅਨ ਗਵਰਨਮੈਂਟ ਦੇ ਉੱਪਰ ਇੱਕ ਸਵਾਲੀਆ ਨਿਸ਼ਾਨ ਲਾਉਂਦਾ ਕਿ ਇਹ ਗਵਰਨਮੈਂਟ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ, ਇੱਕ ਗਵਰਨਮੈਂਟ ਦੇ ਵੱਲੋਂ ਕਹਿ ਲਓ ਜਾਂ ਗਵਰਨਮੈਂਟ ਦੇ ਵਿੱਚ ਜਿਹੜੇ ਬੰਦੇ ਸੀ ਉਹਨਾਂ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ ਇਹ ਇੱਕ ਕ੍ਰਾਈਮ ਸੀਗਾ। ਸੋ ਇਹ ਜਿਹੜਾ ਨੈਰੇਟਿਵ ਹੈਗਾ, ਇਹਦੀ ਇੱਕ ਸ਼ੁਰੂਆਤ ਬਾਹਰੋਂ ਹੁੰਦੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕਿੰਨੇ ਕੁ ਅਸੀਂ ਸਕਸੈਸਫੁਲ ਹੋਏ ਹਾਂ ਐਜ਼ ਅ ਨੇਸ਼ਨ ਇਸ ਗੱਲ ਨੂੰ 1984 ਤੋਂ ਜੇ ਦੇਖਣਾ ਹੋਵੇ, ਅੱਜ ਅਸੀਂ ਕਿੱਥੇ ਖੜੇ ਹਾਂ ਤੇ ਕਿੰਨਾ ਕੁ ਹੋਰ ਕੰਮ ਅੱਗੇ ਕਰਨ ਦੀ ਲੋੜ ਹੈਗੀ ਆ? ਜੀ ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪ ਦੇ ਜੋ ਨੈਟਵਰਕ TV 84 ਦਾ ਸਾਡੀ ਜਥੇਬੰਦੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਆਪ ਜੀ ਨੇ ਸਾਨੂੰ ਇੱਥੇ ਟਾਈਮ ਦਿੱਤਾ ਔਰ ਸਾਨੂੰ ਸਾਰੀ ਦੁਨੀਆ ਵਿੱਚ ਆਪ ਨੇ ਮੀਡੀਆ ਰਾਹੀਂ ਸੰਗਤਾਂ ਵਿੱਚ ਸਾਡੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜੀ। ਜੋ ਪਰੇਡਸ ਹੈ, ਪਰੇਡਸ ਬਾਰੇ ਮੈਂ ਗੱਲ ਕਰੂੰ, ਜਿਸ ਤਰ੍ਹਾਂ ਆਪਾਂ
ਅਸੀਂ ਫਿਲਾਡੈਲਫੀਆ 'ਚ ਪਰੇਡ ਕੱਢਦੇ ਹਾਂ ਜੋ ਗੁਰੂ ਨਾਨਕ ਦੇਵ ਜੀ ਦੇ ਪਰੇਡ ਹੈ। ਇਸ ਤਰ੍ਹਾਂ ਜੋ DC ਵਿੱਚ ਸਿੱਖ ਨੈਸ਼ਨਲ ਡੇ ਪਰੇਡ ਆਪਾਂ ਕਰ ਰਹੇ ਹਾਂ, ਉੱਥੇ ਆਪਣਾ ਮਕਸਦ ਇਹੀ ਆ ਕਿ ਜੋ ਸੁਪਰ ਪਾਵਰ ਆ ਉੱਥੇ ਕੈਪੀਟਲ ਹਿੱਲ ਦੇ ਸਾਹਮਣੇ ਜੋ ਪੋਲੀਟੀਕਲ ਹੱਬ ਆ ਪੂਰੀ, ਜੀ ਉੱਥੇ ਸਾਡਾ ਜਿੰਨਾ ਵੱਧ ਤੋਂ ਵੱਧ ਇਕੱਠ ਹੋਊਗਾ, ਜਿੰਨੀ ਵੱਧ ਤੋਂ ਵੱਧ ਸਾਡੀ ਸੰਗਤ ਹੋਊਗੀ, ਜਿੰਨੀ ਸਾਡੀ ਯੂਨਿਟੀ ਹੋਊਗੀ, ਉੱਥੇ ਜਿੰਨਾ ਦੇਖਿਆ ਜਾਊਗਾ ਉਹਦਾ ਸਾਨੂੰ ਉਹਨਾਂ ਕੋਲੋਂ ਬੈਨੀਫਿਟ ਮਿਲੂਗਾ ਫਿਊਚਰ। ਕੋ ਜੋ ਸਾਡੀ ਜੋ ਅੱਜ ਕੱਲ੍ਹ ਹੇਟ ਕ੍ਰਾਈਮ ਔਰ ਆਇਡੈਂਟੀ ਦੀ ਗੱਲ ਹੋ ਰਹੀ ਹੈ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਪਰੇਡ DC ਵਿੱਚ ਕੱਢੀ ਜਾ ਰਹੀ ਹੈ, ਉਸ ਦਾ ਸਾਨੂੰ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਉੱਥੋਂ ਫਾਇਦਾ ਹੋਊਗਾ। ਦੂਸਰੀ ਗੱਲ ਆ ਜੋ ਸਿੱਖ ਜੈਨੋਸਾਈਡ ਦੀ ਗੱਲ ਕਰ ਰਹੇ, ਪਿਛਲੇ ਸਾਲ ਦੀ ਇੱਥੇ DC ਵਿੱਚ ਉਸ ਬਾਰੇ ਵਿਚਾਰ ਕੀਤਾ ਗਿਆ ਸੀ, ਜੋ ਸਿੱਖ ਜੈਨੋਸਾਈਡ ਬਾਰੇ ਬਰੀਫ ਹੋਈ ਸੀ। ਤੇ ਉਸ ਤਰ੍ਹਾਂ ਨਾਲ ਜਿਸ ਤਰ੍ਹਾਂ ਇਹ ਅੱਜ ਕੱਲ੍ਹ ਜੋ ਆਪਣਾ ਜੋ ਸਿੱਖ ਜੋ ਸਾਜਨਾ ਵਿਸਾਖੀ ਦਾ 10 ਜੀ ਬਿਲਕੁਲ ਜਿਹੜਾ ਸਾਜਣਾ ਦਿਵਸ ਹੈਗਾ ਸਿੱਖ ਹਾਂਜੀ ਕੀਤਾ ਕੌਮ ਗਿਆ, ਦਾ, ਉਹ ਵੀ ਸਾਡੀ ਇੱਕ ਸਿੱਖ ਕੌਮ ਦੀ ਇੱਕ ਅਮਰੀਕਾ ਦੇ ਵਿੱਚ ਸ਼ੁਰੂਆਤ ਹੈ ਸਿੱਖ ਆਇਡੈਂਟੀ ਨੂੰ ਲੈ ਕੇ। ਬਾਕੀ ਦੂਸਰਾ ਜੋ ਪਰੇਡ ਕੱਢਣ ਦਾ ਮਕਸਦ ਇਹੀ ਹੈ, ਉੱਥੇ ਜੋ ਆਪਣੇ ਯੰਗ ਜਨਰੇਸ਼ਨ ਆ, ਬੱਚੇ ਆ, ਉਹ ਵੱਧ ਤੋਂ ਵੱਧ ਜਾਣਗੇ, ਪੋਲੀਟਿਕਸ ਵਿੱਚ ਜਾਣਗੇ। ਉਹ ਆਉਣ ਵਾਲੇ ਟਾਈਮ ਲਈ 5 ਨੂੰ 10 ਸਾਲਾਂ ਨੂੰ ਸਾਡੇ ਲਈ ਉਹ ਇੱਕ ਸਿੱਖ ਆਇਡੈਂਟੀ, ਸਾਡੇ ਜੋ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਗੇ। ਜਿਸ ਤਰ੍ਹਾਂ ਕੈਨੇਡਾ ਵਿੱਚ ਸਾਡੇ ਜੋ ਬੱਚੇ ਉੱਥੋਂ ਦੇ ਵਾਰ ਨਾਲ ਕੈਨੇਡਾ ਦੇ ਜਾਂ ਪੋਲੀਟਿਕਸ ਦੇ ਵਿੱਚ ਆਏ ਹਨ, ਉਹ ਅੱਜ ਕੱਲ੍ਹ ਜੋ ਜੈਨੋਸਾਈਡ ਦਾ 84 ਦਾ ਉਹਨਾਂ ਨੇ ਕੀਤਾ ਹੈ, ਉਹਦੇ ਵਿੱਚ ਕੰਮ ਕਰ ਰਹੇ ਆ ਸਟੱਡੀ ਦੇ ਵਿੱਚ। ਤੇ ਇਸ ਤਰ੍ਹਾਂ ਸਾਡਾ ਵੀ ਇਸ ਨੂੰ ਅਸੀਂ ਆਸ ਰੱਖ ਕੇ ਮਤਲਬ ਚੇਂਜ ਹੋਵੇਗਾ, ਸਾਨੂੰ ਹੈਲਪ ਮਿਲੇਗੀ। ਜੀ ਬਿਲਕੁਲ। ਹਿੰਮਤ ਸਿੰਘ ਜੀ, ਜਿਵੇਂ ਭਾਈ ਕੇਵਲ ਸਿੰਘ ਨੇ ਗੱਲ ਕੀਤੀ ਹੈ, ਯੂਥ ਦੀ ਗੱਲ ਕੀਤੀ ਹੈ, ਸੋ ਅਸੀਂ ਜਦੋਂ ਇੱਥੇ ਅਮਰੀਕਾ ਦੇ ਵਿੱਚ ਦੇਖਦੇ ਹਾਂ ਤਾਂ ਜਿਹੜਾ ਇਹ ਕਦਮ ਚੁੱਕਿਆ ਗਿਆ ਜਾਂ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ US ਕਾਂਗਰਸ ਦੇ ਵਿੱਚ, ਵਿਸਾਖੀ ਨੂੰ ਖਾਲਸਾ ਸਾਜਣਾ ਦਿਵਸ ਦੇ ਤੌਰ ਤੇ ਜਿਹੜੀ ਰੈਕਗਨੀਸ਼ਨ ਮਿਲੀ ਹੈ, ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਲੌਬਿੰਗ ਦਾ। ਤੇ ਜਿਹੜੀ ਤੁਸੀਂ ਆਪਣੇ ਛੋਟੇ ਲੈਵਲ ਦੇ ਉੱਪਰੋਂ ਆਪਣੇ ਡਿਸਟ੍ਰਿਕਟਸ ਦੇ ਵਿੱਚੋਂ ਜਿਹੜਾ ਕੰਮ ਸ਼ੁਰੂ ਹੁੰਦਾ ਤੇ ਉੱਪਰ ਤੱਕ ਜਾਂਦਾ ਤੁਸੀਂ ਲੌਬੀ ਕਰਦੇ ਹੋ, ਉਹਦੇ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਯੋਗਦਾਨ ਹੈ, ਹੋਰ ਜਿਹੜੀਆਂ ਜਥੇਬੰਦੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ, ਗੁਰਦੁਆਰਾ ਕਮੇਟੀਆਂ ਦੇ ਇੰਡੀਵਿਜੂਅਲ ਲੈਵਲ ਤੇ ਯੋਗਦਾਨ ਹੈਗਾ। ਤੇ ਖਾਸ ਤੌਰ ਤੇ ਜਦੋਂ ਅਸੀਂ ਸਿੱਖ ਕਾਕਸ ਦੀ ਗੱਲ ਕਰਦੇ ਹਾਂ, ਅਮਰੀਕਨ ਸਿੱਖ ਕਾਕਸ ਦੀ, ਤੇ ਉਹਦੇ ਵਿੱਚ ਜਦੋਂ ਯੂਥ ਦੀ ਇਨਵੋਲਵਮੈਂਟ ਹੁੰਦੀ ਹੈ, ਉਹਦੀ ਕੀ ਇੰਪੋਰਟੈਂਸ ਹੈਗੀ ਹੈ। ਅੱਜ ਇੱਥੇ ਅਸੀਂ ਬੈਠੇ ਹਾਂ ਤੇ ਉਸ ਬਾਰੇ ਕੀ ਕਹਿਣਾ ਚਾਹੋਗੇ, ਤੇ ਤੁਹਾਡਾ ਤੁਸੀਂ ਕੀ ਉਸ ਬਾਰੇ ਸੋਚਦੇ ਹੋ, ਉਪਰਾਲਾ ਕਰ ਰਹੇ ਹੋ, ਤੇ ਕੱਲ ਦੀ ਜਿਹੜੀ ਪਰੇਡ ਹੈਗੀ ਹੈ ਉਸ ਦੇ ਵਿੱਚ ਵੀ ਜਿਹੜੀ ਯੂਥ ਦੀ ਇਨਵੋਲਵਮੈਂਟ ਆ ਉਸ ਬਾਰੇ? ਜੀ ਅਮਰਵੀਰ ਸਿੰਘ ਜੀ, ਦੇਖੋ ਜਿਵੇਂ ਸਾਡੀ ਐਜੂਕੇਸ਼ਨ ਆ, ਅਸੀਂ ਪੰਜਾਬ ਤੋਂ ਪੜ੍ਹੇ ਹੋਏ ਆ ਜੀ, ਸਾਡੇ ਬੋਲਣ ਦਾ ਢੰਗ ਤਰੀਕਾ, ਸਾਡੀ ਜਿਹੜੀ ਗੱਲਬਾਤ ਜਦੋਂ ਅਸੀਂ ਅਮਰੀਕਨ ਨਾਲ ਕਰਦੇ ਆ ਉਹ ਡਿਫਰੈਂਟ ਆ। ਜਦੋਂ ਸਾਡੇ ਨੌਜਵਾਨ ਬੱਚੇ ਆ ਜਿਹੜੇ ਉਹ ਇੱਥੇ ਦੇ ਬੌਰਨ ਆ, ਉਹਨਾਂ ਦਾ ਗੱਲ ਕਰਨ ਦਾ ਤਰੀਕਾ ਉਹ ਅਮਰੀਕਨ ਦੇ ਨਾਲ ਮੇਲ ਕਰਦਾ ਜੀ। ਸੋ ਇਹ ਜਦੋਂ ਇਨਵੋਲਵ ਹੋਣਗੇ ਸਾਡੇ ਵਿੱਚ, ਸਾਡੀਆਂ ਪਰੇਡਸ ਦੇ ਵਿੱਚ ਜਾਂ ਜਥੇਬੰਦੀਆਂ ਦੇ ਵਿੱਚ, ਸਾਨੂੰ ਜਿਹੜੇ ਕੀ ਕਰਨੇ ਚਾਹੀਦੇ, ਅਸੀਂ ਕਰ ਵੀ ਰਹੇ ਆ। ਬਹੁਤ ਸਾਰੀਆਂ ਜਥੇਬੰਦੀਆਂ ਦੇ ਵਿੱਚ ਨੌਜਵਾਨ ਜਿਹੜੇ ਆ ਇਨਵੋਲਵ ਆ। ਸੋ ਜਦੋਂ ਇਹ ਸਾਡੇ 'ਚ ਇਨਵੋਲਵ ਹੋ ਕੇ ਜਾਂ ਆਪਣੇ ਤੌਰ ਤੇ ਜਦੋਂ ਇੱਥੇ ਪੋਲੀਟੀਕਲ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਦੇ, ਸਾਡੀਆਂ ਪ੍ਰੋਬਲਮਾਂ ਨੂੰ ਸ਼ੇਅਰ ਕਰਦੇ ਆ, ਸੋ ਮੈਂ ਸਮਝਦਾ ਉਹ ਬੈਟਰ ਆ, ਮਤਲਬ ਨੈਚੁਰਲੀ ਆ ਵੀ ਉਹ ਅੰਡਰਸਟੈਂਡ ਕਰਦੇ ਆ ਗੱਲ ਨੂੰ, ਸਾਡੇ ਨਾਲੋਂ ਜ਼ਿਆਦਾ ਬੈਟਰ ਅੰਡਰਸਟੈਂਡ ਕਰਦੇ ਆ। ਭਾਵੇਂ ਕਿ ਜਿਵੇਂ ਕਾਕਸ ਦੇ ਜਾਂ ਸਿੱਖ ਕੋਆਰਡੀਨੇਸ਼ਨ ਦੇ ਸਾਡੇ ਨੁਮਾਇੰਦੇ ਜਾਂ ਆਲ ਓਵਰ ਅਮਰੀਕਾ ਹੋਰ ਵੀ ਜਥੇਬੰਦੀਆਂ ਬਹੁਤ ਸਾਰੀਆਂ, ਮੈਂ ਸਮਝਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਉਹਨਾਂ ਦੇ ਆਪਣੇ ਤੌਰ ਤੇ ਆਪਣੇ ਕਾਉਂਸਲਰਾਂ ਦੇ ਨਾਲ ਜਾਂ ਕਾਂਗਰਸਮੈਨਾਂ ਨਾਲ ਕਨੈਕਸ਼ਨ ਹੈ। ਸੋ ਉਹ ਆਪਣੀਆਂ ਪ੍ਰੋਬਲਮਾਂ ਦੱਸਦੇ ਆ। ਜਿਵੇਂ ਅਸੀਂ ਨਗਰ ਕੀਰਤਨ ਪਰੇਡਸ ਕੱਢਦੇ ਆ ਆਪਣੇ ਆਪਣੇ ਮੁਲਕਾਂ ਸ਼ਹਿਰਾਂ ਦੇ ਵਿੱਚ, ਬਿਲ ਡੀ ਬਲੈਸਿਓ ਆਉਂਦਾ ਸਿੱਖ ਸੋਸਾਇਟੀ, ਪਹਿਲਾਂ ਬਲੂਮਬਰਗ ਜਿਹੜਾ ਮੇਅਰ ਸੀ ਉਹ ਵੀ ਆਇਆ। ਸੋ ਤੁਹਾਡੀਆਂ ਪ੍ਰੋਬਲਮਾਂ ਸੁਣਦੇ ਆ। ਨਿਊਯਾਰਕ ਦੇ ਵਿੱਚ ਇਹ NYPD ਦੇ ਵਿੱਚ ਹੁਣ ਸਾਡੇ ਜਿਹੜੇ ਆ ਨੌਜਵਾਨ ਆ ਉਹ ਅੰਮ੍ਰਿਤ ਛਕ ਕੇ, ਦਾੜੀ ਕੇਸ ਰੱਖ ਕੇ, ਦਸਤਾਰ ਸਜਾ ਕੇ NYPD ਦੇ ਵਿੱਚ ਭਰਤੀ ਹੋ ਸਕਦੇ ਆ। ਸੋ ਇਸੇ ਤਰ੍ਹਾਂ ਇਹ ਬੇਬੀ ਸਟੈਪ ਵੀ ਮੈਂ ਇਹਨਾਂ ਨੂੰ ਕਹਿ ਸਕਦਾ, ਤੁਸੀਂ ਸਟੈਪ ਬਾਈ ਸਟੈਪ ਉਸ ਸਿਸਟਮ ਵੱਲ ਨੂੰ ਵਧਦੇ ਆ। ਪਰ ਜਿਵੇਂ ਹੁਣ NYPD ਦੇ ਵਿੱਚ ਸਾਡੇ ਇੱਥੇ ਦੇ ਜੰਮੇ ਪਲੇ ਬੱਚੇ ਨੌਜਵਾਨ ਜਿਹੜੇ ਉਹ ਭਰਤੀ ਹੋਏ ਆ, ਸੋ ਉਹਨਾਂ ਨੂੰ, ਕਿਉਂਕਿ ਜੇ ਦੂਜੇ ਪੁਲਿਸ ਡਿਪਾਰਟਮੈਂਟ ਲੋਕਾਂ ਦੀ ਗੱਲ ਕਰੀਏ ਜਿਹੜੇ ਡਿਪਾਰਟਮੈਂਟ ਦੇ ਵਿੱਚ ਆਲਰੇਡੀ ਹੈਗੇ ਆ, ਕਈ ਵਾਰੀ ਤੁਸੀਂ ਉਹਨਾਂ ਨੂੰ ਦੱਸਣ ਦੇ ਵਿੱਚ ਤੁਹਾਡੀਆਂ ਪ੍ਰੋਬਲਮਸ ਵੀ ਹੈਗੀਆਂ, ਕਿਉਂਕਿ ਤੁਹਾਨੂੰ ਪੁੱਛਦੇ ਆ ਬਈ ਤੁਸੀਂ ਕੌਣ ਆ, ਕਿੱਥੋਂ ਆਏ, ਦਾੜਾ ਕਿਉਂ ਰੱਖਿਆ, ਦਸਤਾਰ ਕਿਉਂ ਸਜਾਈ।
ਸੋ ਜਦੋਂ ਸਾਡੇ ਆਪਣੇ ਲੋਕ ਆਪਣੇ ਬੱਚੇ ਇਹਨਾਂ ਡਿਪਾਰਟਮੈਂਟਾਂ ਦੇ ਵਿੱਚ ਆ, ਉਹ ਵੀ ਕਮਿਊਨੀਕੇਸ਼ਨ ਹੁੰਦਾ ਉਹਨਾਂ ਦਾ, ਸੋ ਗੱਲ ਬੈਟਰ ਤਰੀਕੇ ਨਾਲ ਉਹ ਵੀ ਸਮਝਾਉਂਦੇ ਆ ਤੇ ਪਤਾ ਵੀ ਲੱਗਦਾ ਵੀ ਇਹ ਸਾਡੇ ਡਿਪਾਰਟਮੈਂਟ ਵਿੱਚ ਵੀ ਹੈਗੇ ਇਹ ਲੋਕ। ਸੋ ਇਸੇ ਤਰ੍ਹਾਂ ਇਹਨਾਂ ਚੀਜ਼ਾਂ ਦਾ ਨੈਚੁਰਲੀ ਬਹੁਤ ਵਧੀਆ ਜਿਹੜਾ ਅਸਰ ਜਿੱਥੇ ਇਹਨਾਂ ਲੋਕਾਂ ਦੇ ਪੈਂਦਾ ਆ, ਉੱਥੇ ਸਾਡੀ ਕੌਮ ਦੀ ਗੱਲ ਹੁੰਦੀ, ਸਾਡੇ ਧਰਮ ਦੀ ਗੱਲ ਹੁੰਦੀ ਆ। ਸੋ ਇਸ ਕਰਕੇ ਮੈਂ ਸਮਝਦਾ ਵੀ ਇਹ ਨੌਜਵਾਨਾਂ ਨੂੰ ਇਨਵੋਲਵ ਕਰਨਾ ਆਪਣੇ ਨਾਲ, ਸੋ ਇਹ ਇੱਕ ਬੜਾ ਵਧੀਆ ਸਾਰਥਕ ਕਦਮ ਹੋਏਗਾ ਜੀ। ਉਮੀਦ ਵੀ ਕਰਾਂਗੇ, ਹਾਲਾਂਕਿ ਹਜੇ ਤੱਕ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਕੋਈ ਨੌਜਵਾਨ ਜਿਹੜਾ ਚਿਹਰਾ ਉਹ ਨਹੀਂ ਨਜ਼ਰ ਆਉਂਦਾ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੋਊਗਾ। ਨਹੀਂ, ਸਾਡੇ ਨਾਲ ਕੁਝ ਨੌਜਵਾਨ ਮੈਂ ਸਮਝਦਾ ਵਰਜੀਨੀਆ ਤੋਂ ਹੈਗੇ ਆ ਕੁਝ ਨੌਜਵਾਨ ਜੀ। ਸੋ ਉਹ ਹੈਗੇ ਆ ਵਿੱਚ। ਸੋ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਆਪਣੇ ਬੱਚਿਆਂ ਨੂੰ ਜਿਹੜੇ ਇਨਵੋਲਵ ਕਰੀਏ ਜੀ। ਬਿਲਕੁਲ। ਸੋ ਬੱਚਿਆਂ ਨੂੰ ਇਨਵੋਲਵ ਕਰਾਂਗੇ ਤੇ ਫਿਰ ਨੈਚੁਰਲੀ ਇਹ ਤੁਸੀਂ ਸਵਾਲ ਵੀ ਤੁਹਾਡਾ ਬਹੁਤ ਵਧੀਆ। ਸੋ ਸਾਡੀ ਜਿਹੜੀ ਕਮੀ ਵੀ ਆ ਸਾਡੇ ਸਿੱਖਾਂ ਦੇ ਵਿੱਚ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਗੁਰਦੁਆਰਾ ਸਾਹਿਬਾਨਾਂ ਤੋਂ ਦੂਰ ਹੋ ਰਹੇ ਆ, ਭਾਵੇਂ ਕਿ ਸਾਡੇ ਗੁਰਦੁਆਰਾ ਸਾਹਿਬਾਨਾਂ ਵਿੱਚ ਸਕੂਲ ਜਿਹੜੇ ਆ ਸਿੱਖੀ ਦੇ ਗੁਰਮੁਖੀ ਸਿਖਾਈ ਜਾ ਰਹੀ, ਧਰਮ ਬਾਰੇ ਜੋੜਿਆ ਜਾ ਰਿਹਾ, ਪਰ ਜਦੋਂ ਥੋੜੇ ਜਿਹੇ ਵੱਡੇ ਹੁੰਦੇ ਆ ਤਾਂ ਸਕੂਲਾਂ ਕਾਲਜਾਂ ਦੇ ਵਿੱਚ ਚੱਲ ਜਾਂਦੇ, ਉਹਨਾਂ ਦਾ ਆਪਣੀਆਂ ਪੜ੍ਹਾਈਆਂ ਵੀ ਥੋੜ੍ਹੀਆਂ ਜਿਹੀਆਂ ਹਾਈ ਹੋ ਜਾਂਦੀਆਂ। ਸੋ ਉਹ ਕਿਤੇ ਨਾ ਕਿਤੇ ਜਿਹੜਾ ਗੁਰਦੁਆਰਾ ਸਾਹਿਬਾਨਾਂ ਵਿੱਚ ਸਮਾਂ ਕੱਢਣ ਦਾ, ਪਰ ਸਾਡੇ ਬਹੁਤ ਸਾਰੇ ਬੱਚੇ ਜੋ ਦਮਾਲੇ ਸਜਾਉਂਦੇ ਆ ਬਾਣੇ ਦੇ ਵਿੱਚ, ਗੁਰਦੁਆਰਾ ਸਾਹਿਬਾਨਾਂ ਵਿੱਚ ਸਿੱਖ ਕਲਚਰ ਸਟੱਡੀ ਦੇਖ ਲਓ, ਫਤਿਹ ਸਿੰਘ ਦੇਖ ਲਓ, ਜੁੜਦੇ ਆ। ਸੋ ਬੜਾ ਦੂਜੇ ਬੱਚਿਆਂ ਦੇ ਨੈਚੁਰਲੀ ਪ੍ਰਭਾਵ ਪੈਂਦਾ। ਸੋ ਉਹਨਾਂ ਦਾ ਵੀ ਚਿੱਤ ਕਰਦਾ, ਮਨ ਕਰਦਾ ਵੀ ਅਸੀਂ ਵੀ ਦਮਾਲੇ ਸਜਾਈਏ, ਅਸੀਂ ਵੀ ਬਾਣਾ ਪਾ ਕੇ ਸੋਹਣੇ ਸੁਨੱਖੇ ਜਿਹੜੇ ਬੱਚੇ ਆ, ਉਹ ਨੈਚੁਰਲੀ ਫਿਰ ਦੂਜੇ ਪਰਿਵਾਰਾਂ ਤੇ ਵੀ ਪ੍ਰਭਾਵ ਪੈਂਦਾ। ਸੋ ਇਹ ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜਾਂਗੇ। ਇਹ ਤੁਹਾਡਾ ਸਵਾਲ ਵੀ ਵਧੀਆ, ਇਹ ਅਸੀਂ ਇਸ ਤੇ ਵਿਚਾਰ ਕਰਾਂਗੇ ਜੀ। ਬਿਲਕੁਲ। ਹਰਜਿੰਦਰ ਸਿੰਘ ਜੀ, ਜਾਂਦੇ ਜਾਂਦੇ ਸਾਡਾ ਹੁਣ ਸਮਾਂ ਵੀ ਸ਼ੋਅ ਦਾ ਸਮਾਪਤੀ ਦੇ ਵੱਲ ਜਾ ਰਿਹਾ। ਅੰਤ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਹੋਏ ਆ ਅਮਰੀਕਾ ਕੈਨੇਡਾ ਦੇ ਵਿੱਚੋਂ, ਖਾਸ ਤੌਰ ਤੇ ਉਹਨਾਂ ਦੇ ਲਈ ਪਰੇਡ ਦੇ ਹਵਾਲੇ ਨਾਲ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਅਮਰਵੀਰ ਸਿੰਘ ਜੀ, ਸਾਡੀ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਿਰਫ ਇੱਕ ਦਿਨ ਹੋਰ ਰਹਿ ਗਿਆ, ਸੈਟਰਡੇ ਮਾਰਨਿੰਗ ਨੂੰ ਪਰੇਡ ਹੈ। ਇਹ ਮੈਸੇਜ ਜਿਹੜਾ ਅਸੀਂ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਟ੍ਰੈਡੀਸ਼ਨਲ ਚੈਨਲਸ ਨੇ, ਨਿਊਜ਼ਪੇਪਰ, ਐਡਵਰਟਾਈਜ਼ਮੈਂਟਸ, ਅਸੀਂ ਹਰ ਇੱਕ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਹੈ ਜੀ। ਸੋ ਸਾਡੀ ਇਹ ਬੇਨਤੀ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ ਵੀ ਤੁਸੀਂ ਵੱਡੇ ਨੰਬਰਸ ਦੇ ਵਿੱਚ ਤੁਸੀਂ ਇਹਦੇ ਵਿੱਚ ਪਹੁੰਚੋ, ਤਾਂ ਕਿ ਜਿਹੜਾ ਸਾਡਾ ਪਰੇਡ ਦਾ ਆਬਜੈਕਟਿਵ ਹੈ ਵੀ ਸਿੱਖ ਆਈਡੈਂਟੀਟੀ ਦਾ, ਜਿਹੜਾ ਅਸੀਂ ਉਹਨੂੰ ਹਾਈਲਾਈਟ ਕਰ ਸਕੀਏ, ਅਮਰੀਕਨਸ ਨੂੰ ਪਤਾ ਲੱਗੇ ਵੀ ਸਿੱਖਸ ਜਿਹੜੇ ਨੇ ਕੀ ਸਾਡੀਆਂ ਵੈਲਿਊਜ਼ ਨੇ, ਕੀ ਅਸੀਂ ਕਿਸ ਵਾਸਤੇ ਅਸੀਂ ਸਟੈਂਡ ਕਰਦੇ ਹਾਂ ਜੀ। ਤੇ ਉਹਦੇ ਨਾਲ ਇਹ ਹੋਏਗਾ ਵੀ ਜਦੋਂ ਉਹ ਉਹਦੀ ਚੀਜ਼ ਦੀ ਡੀਪਲੀ ਸਟੱਡੀ ਕਰਨਗੇ, ਉਹਨਾਂ ਨੂੰ ਪਤਾ ਲੱਗੇਗਾ ਵੀ ਸਿੱਖ ਵੈਲਿਊਜ਼ ਤੇ ਅਮਰੀਕਨ ਵੈਲਿਊਜ਼ 'ਚ ਕੋਈ ਫਰਕ ਨਹੀਂ ਹੈ ਜੀ। ਤਾਂ ਇਹੀ ਸਾਡਾ ਮੈਸੇਜ ਹੈ, ਇਹਦੇ ਨਾਲ ਹੀ ਸਾਡਾ ਜਿਹੜਾ ਆਬਜੈਕਟਿਵ ਹੈ ਉਹ ਅਚੀਵ ਹੋਏਗਾ ਜੀ। ਬਿਲਕੁਲ ਹਰਜਿੰਦਰ ਸਿੰਘ ਜੀ, ਜਿਵੇਂ ਅਸੀਂ ਪ੍ਰੋਗਰਾਮ ਦੇ ਐਂਡ ਦੇ ਵਿੱਚ TV84 ਵੱਲੋਂ ਮੈਂ ਤੁਹਾਡਾ ਤਿੰਨਾਂ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇੱਥੇ ਵਿਚਾਰਾਂ ਦੀ ਸਾਂਝ ਪਾਈ ਹੈ। ਬਹੁਤ-ਬਹੁਤ ਧੰਨਵਾਦ ਜੀ। ਵਿਊਅਰਸ, ਇਸੇ ਦੇ ਨਾਲ ਜਿਵੇਂ ਅਸੀਂ ਗੱਲ ਕਰ ਰਹੇ ਸੀ, ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਆਗੂ ਹੈਗੇ ਆ ਸਾਡੇ ਨਾਲ, ਉਹਨਾਂ ਨੇ ਵਿਚਾਰਾਂ ਦੀ ਅੱਜ ਸਾਂਝ ਪਾਈ ਹੈ। ਤੇ ਜਿਹੜੀ ਕੱਲ ਦੀ ਪਰੇਡ ਦਾ ਮਕਸਦ ਹੈਗਾ ਉਹ ਸਿੱਖ ਆਈਡੈਂਟੀਟੀ ਨੂੰ ਇੱਕ ਵੱਡੇ ਲੈਵਲ ਤੇ ਐਸਟੈਬਲਿਸ਼ ਕਰਨ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਇੱਕ ਉਪਰਾਲਾ ਹੈਗਾ। ਕੱਲ ਨੂੰ 8 ਤਰੀਕ ਨੂੰ ਸੈਟਰਡੇ ਵਾਸ਼ਿੰਗਟਨ DC ਦੇ ਵਿੱਚ, ਜਿਵੇਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੌਂਸਟੀਟਿਊਸ਼ਨ ਐਵਨਿਊ ਤੇ ਜਿਹੜੀ 23rd ਸਟਰੀਟ ਹੈਗੀ ਆ, ਉੱਥੇ ਪਰੇਡ ਦੀ ਸ਼ੁਰੂਆਤ ਹੋਣੀ ਹੈ। 12-1 ਵਜੇ ਉੱਥੇ ਪਹੁੰਚਣ ਦਾ ਸਮਾਂ ਹੈਗਾ ਤੇ 2 ਵਜੇ ਪਰੇਡ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਕੇ ਉੱਥੋਂ ਕੈਪੀਟਲ ਹਿੱਲ ਤੱਕ ਪਹੁੰਚਣੀ ਹੈ। ਸੋ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਵਿੱਚੋਂ ਜਿੰਨੇ ਵੀ ਤੁਸੀਂ ਹੈਗੇ ਹੋ ਕੋਸ਼ਿਸ਼ ਕਰੋਗੇ ਉੱਥੇ ਸਾਡੇ ਨਾਲ ਜੁੜਨ ਦੀ। ਤੇ ਇੱਥੇ ਜਾਂਦੇ ਜਾਂਦੇ ਇਹ ਵੀ ਦੱਸਦੇ ਹਾਂ ਕਿ ਜਿਹੜੀ TV84 ਤੇ ਤੁਸੀਂ ਇਸ ਪਰੇਡ ਦਾ 2 ਵਜੇ ਤੋਂ ਜਿਹੜਾ ਲਾਈਵ ਪ੍ਰਸਾਰਣ ਹੈ ਉਹ ਵੀ ਦੇਖ ਸਕੋਗੇ। ਜਿਹੜੇ ਨਹੀਂ ਉੱਥੇ ਪਹੁੰਚ ਸਕਦੇ ਦੂਰ ਦਰਾਡਿਓਂ, ਉਹ TV84 ਤੇ ਇਸ ਦਾ ਲਾਈਵ ਪ੍ਰਸਾਰਣ 2 ਵਜੇ ਤੁਸੀਂ ਦੇਖ ਸਕੋਗੇ। TV84 ਦੇ ਹਵਾਲੇ ਨਾਲ ਮੈਂ ਇਹ ਵੀ ਅਪੀਲ ਕਰਦਾ ਕਿ ਅਸੀਂ ਜਿਹੜੀਆਂ ਤੁਹਾਡੀਆਂ ਸਹਾਇਤਾ ਦੇ ਨਾਲ ਹੀ ਅਸੀਂ ਆਪਣਾ ਜਿਹੜਾ ਆਪਰੇਸ਼ਨ ਹੈਗਾ ਉਹ ਚਲਾ ਪਾ ਰਹੇ ਹਾਂ। ਤੁਹਾਡੀ ਸਹਾਇਤਾ ਦੀ ਸਾਨੂੰ ਜਿੱਥੇ ਅਸੀਂ ਧੰਨਵਾਦ ਵੀ ਕਰਦੇ ਹਾਂ ਤੁਹਾਡਾ, ਨਾਲ ਹੀ ਤੁਹਾਡਾ ਅਸੀਂ ਮੰਗ ਵੀ ਕਰਦੇ ਹਾਂ, ਉਮੀਦ ਵੀ ਕਰਦੇ ਹਾਂ ਕਿ ਤੁਸੀਂ ਸਾਨੂੰ ਡੋਨੇਟ ਕਰੋਗੇ। ਸਾਨੂੰ ਡੋਨੇਟ ਕਰਨ ਦੇ ਲਈ TV84 ਦੇ ਲਈ ਤੁਸੀਂ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਦੇ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ
ਸਾਨੂੰ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਤੇ ਤੁਸੀਂ ਭੇਜ ਸਕਦੇ ਹੋ। ਇੱਕ ਵਾਰ ਦੁਬਾਰਾ ਰਿਪੀਟ ਕਰਦੇ ਹਾਂ, www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਤੁਸੀਂ ਪਲੈਜ ਕਰ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਸਾਡੇ ਜਿਹੜੇ ਗੈਸਟ ਹੈਗੇ ਆ ਮਹਿਮਾਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਇੱਕ ਵਾਰ ਫਿਰ 8 ਅਪ੍ਰੈਲ ਨੂੰ ਕੱਲ ਨੂੰ ਸਵੇਰੇ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਪਹੁੰਚਣ ਦੀ ਹੈ ਉਹ ਸੰਗਤਾਂ ਦੇ ਵਿੱਚ, ਦਰਸ਼ਕਾਂ ਦੇ ਚਰਨਾਂ ਦੇ ਵਿੱਚ ਅਸੀਂ ਅਪੀਲ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਤੁਹਾਡੇ ਕੋਲੋਂ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।